752500 4082722500 ਦੇ ਉੱਤੇ। ਤੇ ਇਸ ਦੇ ਨਾਲ ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415-909-0503 ਦੇ ਉੱਤੇ। ਗੁਰਪਾਲ ਸਿੰਘ ਸਪ੍ਰਿੰਗਫੀਲਡ ਵਰਜੀਨੀਆ, ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ਅੰਟੈਰੀਓ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੀਵਰ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਹੈ, ਡੈਟ ਨੂੰ ਕੰਸੋਲੀਡੇਟ ਕਰਵਾਉਣਾ ਚਾਹੁੰਦੇ ਹੋ ਤਾਂ ਕਾਲ ਕਰੋ 8888889914। ਤੇ ਟਰੱਕਿੰਗ ਦੇ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਰੌਡ ਐਂਡ ਰੌਬ ਇਸ਼ੂ ਟਰੱਕ ਟ੍ਰੇਲਰ ਪਾਰਟਸ, ਬ੍ਰੇਕ ਪਾਰਟਸ, ਸਸਪੈਂਸ਼ਨ ਪਾਰਟ, ਇਲੈਕਟ੍ਰੀਕਲ, ਸਟਾਰਟਰ, ਕੂਲਿੰਗ, ਸ਼ੌਕ ਡਰਮਸ, ਹਰ ਤਰ੍ਹਾਂ ਦੇ ਪਾਰਟਸ ਇਹਨਾਂ ਦੇ ਕੋਲ ਅਵੇਲੇਬਲ ਨੇ। 2 ਲੋਕੇਸ਼ਨ ਨੇ, ਟਰਲਕ ਅਤੇ ਸਟਾਕਟਨ। ਆਫਟਰ ਮਾਰਕੀਟ ਤੇ ਹਾਈ ਕੁਆਲਿਟੀ OEM ਪਾਰਟਸ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਟਰਲਕ ਲਈ ਕਾਲ 2096687183, ਸਟਾਕਟਨ ਲਈ 2094102222। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਸਾਡੇ ਨਾਲ ਰਮਨ ਜੀ ਜੁੜੇ ਹੋਏ। ਰਮਨ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰੇ। ਸਤਿ ਸ਼੍ਰੀ ਅਕਾਲ ਜੀ। ਸੋ ਸਰੋਤਿਓ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ, ਸਾਰਾ ਹਫ਼ਤਾ ਘੱਲੂ ਘਾਰੇ ਵਾਲਾ ਹਫ਼ਤਾ ਚੱਲ ਰਿਹਾ ਆ। ਤੀਜਾ ਜਿਹੜਾ ਘੱਲੂ ਘਾਰਾ ਸਿੱਖਾਂ ਦੇ ਉੱਤੇ ਉਦੋਂ ਦੀ ਮੌਜੂਦਾ ਸਰਕਾਰ ਨੇ ਕੀਤਾ ਸੀ। ਅੱਜ ਜੂਨ 6 ਆ। ਅੱਜ ਦੇ ਦਿਨ ਜਿਹੜੀ ਆਰਮੀ ਸੀ ਉਹਨਾਂ ਦੇ ਟੈਂਕ ਆਲਰੇਡੀ ਦਰਬਾਰ ਸਾਹਿਬ ਦੇ ਵਿੱਚ ਐਂਟਰ ਹੋ ਚੁੱਕੇ ਸੀ ਤੇ ਉਹਨਾਂ ਨੇ ਅਕਾਲ ਤਖ਼ਤ ਸਾਹਿਬ ਤੇ ਹੋਰ ਜਿਹੜੇ ਉੱਥੇ ਬਿਲਡਿੰਗ ਸੀਗੀਆਂ ਉਹਨਾਂ ਦੇ ਉੱਤੇ ਅਟੈਕ ਕਰਨਾ ਸ਼ੁਰੂ ਕਰ ਦਿੱਤਾ ਸੀ। ਜਿਹੜਾ ਜਨਰਲ ਬਰਾੜ ਆ ਉਹ ਕਹਿੰਦਾ ਵੀ ਜੂਨ 6 ਨੂੰ 4:30 ਵਜੇ ਦੇ ਕਰੀਬ, ਤੜਕੇ 30 ਦੇ ਕਰੀਬ ਜਿਹੜੇ ਫੌਜੀ ਸੀਗੇ ਉਹ ਅਕਾਲ ਤਖ਼ਤ ਸਾਹਿਬ ਵਾਲੀ ਬਿਲਡਿੰਗ 'ਚ ਐਂਟਰ ਹੋ ਗਏ ਸੀਗੇ ਤੇ ਆਰਮੀ ਨੇ ਆਰਡਰ ਕਰਤਾ ਸੀ ਵੀ ਅਕਾਲ ਤਖ਼ਤ ਦੇ ਉੱਤੇ ਜਿੰਨੇ ਮਰਜ਼ੀ ਆ ਤੁਸੀਂ ਟੈਂਕ ਜਿਹੜੇ ਆ ਜਾਂ ਤੋਪਾਂ ਆ ਉਹਨਾਂ ਨਾਲ ਹਮਲਾ ਕਰ ਸਕਦੇ ਹੋ। ਤੇ ਜਿਹੜੀਆਂ ਫੋਟੋਆਂ ਬਾਅਦ ਚ ਆਈਆਂ ਉਹ 'ਚ ਦੇਖਿਆ ਵੀ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਸੀ ਅਕਾਲ ਤਖ਼ਤ ਸਾਹਿਬ ਨੂੰ। ਬਿਜੰਤਾਜ਼ 105 mm ਜਿਹੜੀਆਂ ਟੈਂਕਾਂ ਦੇ ਜਿਹੜੇ ਤੋਪਾਂ ਸੀਆਂ ਤੇ ਉਹਨਾਂ ਨੂੰ ਯੂਜ਼ ਕੀਤਾ ਗਿਆ ਸੀਗਾ। ਕਹਿੰਦੇ ਵੀ ਅਕਾਲ ਤਖ਼ਤ ਨੂੰ ਪੂਰੀ ਤਰ੍ਹਾਂ ਢਹਿ ਢੇਰੀ ਕਰ ਦਿੱਤਾ ਗਿਆ ਸੀ। ਇੱਕ ਬ੍ਰਹਮਾ ਚਲਨੇ ਕਰਕੇ ਆ ਉਹਨਾਂ ਨੇ ਰਿਪੋਰਟ ਲਿਖੀ ਸੀ, ਆਪਣੀ ਬੁੱਕ ਲਿਖੀ ਸੀ, ਮਿਸਿਸ ਗਾਂਧੀਜ਼ ਲਾਸਟ ਬੈਟਲ ਅੰਮ੍ਰਿਤਸਰ। ਉਹਨਾਂ ਨੇ ਕਿਹਾ ਵੀ 6 ਜੂਨ ਨੂੰ ਰਾਤ ਨੂੰ 9 ਵਜੇ ਦੇ ਕਰੀਬ ਜਿੱਥੇ 7 ਲੱਖ ਪੋਪੂਲੇਸ਼ਨ ਵਾਲਾ ਸ਼ਹਿਰ ਆ ਉਹ ਪੂਰਾ ਹਨੇਰੇ ਦੇ ਵਿੱਚ ਚਲਾ ਗਿਆ ਸੀਗਾ। ਬਹੁਤ ਭਾਰੀ ਜਿਹੜੀ ਬੰਬਾਰਡਮੈਂਟ ਹੋਈ ਸੀਗੀ ਤੇ ਬਹੁਤ ਸਾਰੀਆਂ ਜਿਹੜੀਆਂ ਬੁਲਟ ਦੇ ਨਿਸ਼ਾਨ ਆ ਉਹ ਦਰਬਾਰ ਸਾਹਿਬ ਦੇ ਉੱਤੇ ਵੀ ਸੀ, ਕਈਆਂ ਨੂੰ ਬਾਅਦ ਦੇ ਵਿੱਚ ਮਿਟੇ ਵੀ ਦਿੱਤਾ ਗਿਆ। ਕਹਿੰਦੇ ਵੀ 10:30 ਵਜੇ ਤੋਂ ਲੈ ਕੇ 6 ਜੂਨ ਨੂੰ ਰਾਤ ਦੇ 12 ਵਜੇ ਤਾਈਂ ਜਿਹੜੇ ਲੋਕ ਆ ਆਲੇ ਦੁਆਲੇ ਪਿੰਡਾਂ ਤੋਂ ਆਉਣੇ ਸ਼ੁਰੂ ਹੋ ਗਿਆ ਸੀ ਅੰਮ੍ਰਿਤਸਰ 'ਚ ਤੇ ਬਹੁਤ ਉੱਚੀ ਜਿਹੜੀਆਂ ਆਵਾਜ਼ਾਂ ਆ ਰਹੀਆਂ ਸੀਆਂ, ਲੌਂਗ ਲਿਵ ਦਾ ਸਿੱਖ ਰਿਲੀਜਨ, ਪਿੰਡਾਂ ਵਾਲੇ ਸੰਤਾਂ ਦੇ ਹੱਕ ਦੇ ਵਿੱਚ। ਇਸੇ ਤਰ੍ਹਾਂ ਅਬੀਦਾ ਸੈਮੂਦੀਨ ਕਰਕੇ ਦਾ ਪੰਜਾਬ ਕ੍ਰਾਈਸਿਸ ਚੈਲੰਜ ਐਂਡ ਰਿਸਪੌਂਸ, ਇਹ ਉਹਨਾਂ ਨੇ 1985 ਚ ਬੁੱਕ ਲਿਖੀ ਸੀ। ਉਹ ਕਹਿੰਦੇ ਵੀ ਮੇਰੀ ਇੱਕ ਜਨਰਲ ਨਾਲ ਗੱਲ ਹੋਈ ਸੀ, ਉਹ ਕਹਿੰਦੇ ਵੀ ਜਿਹੜੇ ਫਾਈਟਰ ਸੀਗੇ ਸਿੱਖ ਉਹ ਇੰਨੀ ਬਹਾਦਰੀ ਨਾਲ ਲੜੇ, ਕਹਿੰਦੇ ਵੀ ਜੇ ਕਿਤੇ ਇਹ ਸਾਡੇ ਕੋਲ ਇੰਨੇ ਕੁ ਜਿਹੜੇ ਫੌਜੀ ਹੁੰਦੇ ਤੇ ਅਸੀਂ ਪਾਕਿਸਤਾਨ ਨੂੰ ਇੱਕ ਦਿਨ ਦੇ ਵਿੱਚ ਜਿਹੜਾ ਕੰਟਰੋਲ ਕਰ ਸਕਦੇ ਸੀ। ਇਸੇ ਤਰ੍ਹਾਂ ਬਹੁਤ ਸਾਰੇ ਲੋਕਾਂ ਨੇ ਬੁੱਕਸ ਵੀ ਲਿਖੀਆਂ ਇਹਦੇ ਸੰਬੰਧ ਦੇ ਵਿੱਚ। ਸਿਟੀਜ਼ਨ ਫॉर ਡੈਮੋਕ੍ਰੇਸੀ ਰਿਪੋਰਟ ਜਿਹੜੇ ਜੱਜ ਨੇ ਲਿਖੀ ਸੀ, ਕੱਲ ਵੀ ਮੈਂ ਤੁਹਾਡੇ ਨਾਲ ਡਿਸਕਸ ਕੀਤਾ ਸੀ, ਬਾਅਦ ਚ ਉਹਨਾਂ ਨੂੰ ਅਰੈਸਟ ਵੀ ਕਰ ਲਿਆ ਗਿਆ, ਉਹਨਾਂ ਦੇ ਉੱਤੇ ਸੈਡੀਸ਼ਨ ਦੇ ਚਾਰਜਸ ਵੀ ਲਾਏ ਗਏ, ਲਾਇਬ੍ਰੇਰੀ ਨੂੰ ਸਾੜ ਦਿੱਤਾ ਗਿਆ। ਸੋ ਅੱਜ ਦਾ ਦਿਨ ਜਿਹੜਾ ਆ ਉਹ ਬਹੁਤ ਹੀ ਜਿਹੜਾ ਦੁਖਦਾਈ ਭਰਿਆ ਦਿਨ ਸੀ, ਜਿਸ ਦਿਨ ਹਿੰਦੁਸਤਾਨ ਦੀ ਜਿਹੜੀ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਆ ਉਹਦੀ ਫੌਜ ਨੇ ਸ਼੍ਰੀ ਦਰਬਾਰ ਸਾਹਿਬ, ਅਕਾਲ ਤਖ਼ਤ ਸਾਹਿਬ ਤੇ 38 ਹੋਰ ਗੁਰੂ ਘਰਾਂ ਦੇ ਉੱਤੇ ਅਟੈਕ ਕੀਤਾ। ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਾ ਦਿਨ ਸੀ। ਬਹੁਤ ਮੈਜੋਰਟੀ ਦੇ ਵਿੱਚ ਲੋਕ ਉੱਥੇ ਸਿਰਫ ਮੱਥਾ ਟੇਕਣ ਗਏ ਸੀ, ਉਹ ਬਾਹਰ ਵੀ ਨਹੀਂ ਨਿਕਲ ਸਕੇ
ਤੇ ਅੱਜ ਦੇ ਦਿਨੇ ਜਿਹੜੇ ਆਈ ਵਿਟਨੈਸ ਅਕਾਊਂਟ ਆਪਾਂ ਪਿਛਲੇ ਸਮਿਆਂ 'ਚ ਉਹਨਾਂ ਦੀ ਇੰਟਰਵਿਊ ਵੀ ਕੀਤੀ ਆ, ਬੀਬੀ ਪ੍ਰੀਤਮ ਕੌਰ, ਉਹਨਾਂ ਦਾ ਜਿਹੜੇ ਹਸਬੈਂਡ ਤੇ 18 ਮਹੀਨਿਆਂ ਦਾ ਬੱਚਾ ਜਿਹੜਾ ਉਹ ਗੋਲੀਆਂ ਨਾਲ ਮਾਰ ਦਿੱਤਾ ਗਿਆ ਸੀ। ਉਹਨਾਂ ਦੀਆਂ ਜਿਹੜੀਆਂ ਇੰਟਰਵਿਊਜ਼ ਹੈਗੀਆਂ ਪੰਜਾਬੀ ਰੇਡੀਓ USA ਦੇ ਫੇਸਬੁੱਕ ਤੇ YouTube ਦੇ ਉੱਤੇ ਵੀ ਹੈਗੀਆਂ। ਜੀ ਬਿਲਕੁਲ। ਸੋ ਇੱਕ ਵਾਰੀ ਫੇਰ ਕੋਟਾਨਕੋਟ ਪ੍ਰਣਾਮ ਕਰਦੇ ਹਾਂ ਉਹਨਾਂ ਸਾਰੇ ਹੀ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਜਿਨ੍ਹਾਂ ਨੇ ਕੌਮ ਦੀ ਖਾਤਰ ਆਪਣੀਆਂ ਜਾਨਾਂ ਨਿਸ਼ਾਵਰ ਜਿਹੜੀਆਂ ਉਹ ਕੀਤੀਆਂ। ਕੱਲ ਅਵਤਾਰ ਸਿੰਘ ਜੀ ਦੇ ਨਾਲ ਲੰਬੀ ਚੌੜੀ ਗੱਲਬਾਤ ਦੇ ਵਿੱਚ ਸਭ ਨੂੰ ਇਹ ਨਵੀਂ ਚੀਜ਼ਾਂ ਦਾ ਕਈਆਂ ਦਾ ਜਿਹੜਾ ਉਹ ਪਤਾ ਲੱਗਾ। ਕਈ ਉਹਨਾਂ ਨੇ ਕਿਤਾਬਾਂ ਦੇ ਜਿਹੜੇ ਹਵਾਲਿਆਂ ਦੇ ਨਾਲ ਦੱਸਿਆ ਵੀ ਹੋਮਲੈਂਡ ਦੀ ਦਰਕਾਰ ਤੇ ਹੋਮਲੈਂਡ ਦਾ ਮਤਲਬ ਕੀ ਆ। ਇਹ ਜਿਹੜਾ ਸਿੱਖਾਂ ਦੇ ਵਿੱਚ ਇਤਿਹਾਸਿਕ ਜਜ਼ਬਾ ਆ, ਇਹ ਕੋਈ ਇੱਦਾਂ ਹੀ ਨਹੀਂ ਆ, ਇਹ ਪਿਛਲੇ 5 ਸਦੀਆਂ ਦੀ ਜਿਹੜੀ ਇਤਿਹਾਸ ਆ ਸਿੱਖਾਂ ਦਾ, ਉਸ ਦੇ ਵਿੱਚੋਂ ਇਹ ਉਪਜਿਆ ਇਹ ਚੀਜ਼ ਆ, ਜਿਸ ਦੇ ਕਰਕੇ ਹੀ ਮੁੱਠੀ ਭਰ ਸਿੰਘ ਉਸ ਟਾਈਮ ਦੀ ਟੌਪ ਦੀ ਜਿਹੜੀ ਫੌਜ ਮੰਨੀ ਜਾਂਦੀ ਆ ਇੰਡੀਅਨ ਆਰਮੀ, ਉਹਨਾਂ ਦੇ ਮੋਹਰੇ ਡਹਿ ਗਏ ਤੇ ਉਹਨਾਂ ਦੇ ਦੰਦ ਵੀ ਜਿਹੜੇ ਉਹ ਖੱਟੇ ਜਿਹੜੇ ਉਹ ਕਰ ਦਿੱਤੇ ਸੀਗੇ। ਇੱਥੋਂ ਤੱਕ ਵੀ ਜਿਹੜੇ DC ਆ ਉਹਨਾਂ ਨੂੰ ਨਹੀਂ ਸੀ ਪਤਾ ਵੀ ਆਰਮੀ ਜਿਹੜੀ ਆ ਉਹ ਅੰਮ੍ਰਿਤਸਰ ਸਾਹਿਬ ਦੇ ਵਿੱਚ ਆ ਰਹੀ ਆ। ਉਹਨਾਂ ਨੂੰ ਵੀ ਹਨੇਰੇ ਦੇ ਵਿੱਚ ਰੱਖ ਕੇ ਸਾਰਾ ਕੁਛ ਜੋ ਉਸ ਟਾਈਮ ਦੀ ਹਕੂਮਤ ਸੀ ਜਿਹੜੀ ਪਾਪਣ ਗਾਂਧੀ ਸੀ, ਉਸ ਦੇ ਦੁਆਰਾ ਉਹ ਸਾਰਾ ਕੁਛ ਸਿਰਜਿਆ ਜਾ ਰਿਹਾ ਸੀਗਾ। ਸੋ ਅੱਜ ਦੇ ਦਿਨ ਵੀ ਇਸ ਦੇ ਨਾਲ ਸੰਬੰਧਿਤ ਜਿਹੜੇ ਪ੍ਰੋਗਰਾਮ ਆ ਉਹ ਲਗਾਤਾਰ ਪੰਜਾਬੀ ਰੇਡੀਓ USA ਦੇ ਉੱਤੇ ਚੱਲਦੇ ਰਹਿਣਗੇ। ਇੱਕ ਦੋ ਖਬਰਾਂ ਆਪਾਂ ਬਸ 2 ਮਿੰਟ ਸਾਂਝੀਆਂ ਕਰਨੀਆਂ ਕੀ ਕੁਝ ਦੁਨੀਆ ਦੇ ਵਿੱਚ ਵਾਪਰ ਰਿਹਾ, ਤੇ ਉਸ ਤੋਂ ਬਾਅਦ ਆਪਾਂ ਟਰੱਕਿੰਗ ਨਾਲ ਰਿਲੇਟਡ ਜੋ ਖਬਰਾਂ ਆ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਅੱਜ ਇੱਕ ਵਾਰੀ ਫੇਰ ਗਾਜ਼ਾ ਦੇ ਵਿੱਚ ਇਜ਼ਰਾਈਲ ਦੀ ਆਰਮੀ ਨੇ ਇੱਕ ਸਕੂਲ ਦੇ ਉੱਤੇ ਅਟੈਕ ਕੀਤਾ। ਇਹ ਕਹਿੰਦੇ ਵੀ ਉੱਥੇ ਜਿਹੜੇ ਆ ਟੈਰਰਿਸਟ ਲੁਕੇ ਹੋਏ ਸੀਗੇ, ਪਰ ਇਹ ਪਤਾ ਚੱਲਿਆ ਵੀ 23 ਬੱਚੇ ਤੇ ਬੀਬੀਆਂ ਉਹਨਾਂ ਦੀ ਜਿਹੜੀ ਮੌਤ ਹੋਈ ਹੈਗੀ ਆ। ਸੋ ਲਗਾਤਾਰ ਉੱਥੇ ਜਿਹੜਾ ਆ ਬੰਬਾਰਡਮੈਂਟ ਚੱਲ ਰਹੀ ਹੈਗੀ ਆ। ਬਾਕੀ 2 ਖਬਰਾਂ ਸਿੱਖਾਂ ਨਾਲ ਰਿਲੇਟਡ ਆ। ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਇੱਕ ਰਿਪੋਰਟ ਆਈ ਆ ਵੀ ਉੱਥੇ ਇੱਕ ਪਾਰਟੀ ਦੇ ਕੁਝ ਲੀਡਰ ਭਾਰਤ ਦੀ ਸਰਕਾਰ ਨਾਲ ਰਲੇ ਹੋਏ ਸੀ। ਹੁਣ ਉਹਨਾਂ ਦੀ ਪੂਰੀ ਇਨਵੈਸਟੀਗੇਸ਼ਨ ਚੱਲ ਰਹੀ ਆ। ਡਿਟੇਲ ਰਿਪੋਰਟ ਆਪਾਂ ਆਉਣ ਵਾਲੇ ਸਮੇਂ 'ਚ ਤੁਹਾਡੇ ਨਾਲ ਸਾਂਝੀ ਕਰਾਂਗੇ। ਅਮਰੀਕਾ ਭਰ ਦੇ ਵੱਸਦੇ ਸਿੱਖਾਂ ਨੇ ਖਾਸ ਕਰਕੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਬਹੁਤ ਸਾਰੇ ਗੁਰੂ ਘਰਾਂ ਨੇ ਲੈਟਰ ਲਿਖਿਆ ਆ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ। ਉਹ ਆਪਾਂ ਤੁਹਾਡੇ ਨਾਲ ਸਪੈਸ਼ਲ ਰਿਪੋਰਟ ਸਾਂਝੀ ਕਰਾਂਗੇ ਵੀ ਕਿਸ ਤਰ੍ਹਾਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਅੰਡਰ ਭਾਰਤ ਦੀ ਸਰਕਾਰ ਅਮਰੀਕਾ ਵੱਸਦੇ ਸਿੱਖਾਂ ਨੂੰ ਮਾਰਨ ਦੀ ਜਿਹੜੀ ਕੋਸ਼ਿਸ਼ ਕਰ ਰਹੀ ਆ। ਉਹਦੇ ਸੰਬੰਧ ਦੇ ਵਿੱਚ ਜਿਹੜਾ ਲਾਅ ਆ ਬਹੁਤ ਚਿਰਾਂ ਦਾ ਰੌਲਾ ਪੈ ਰਿਹਾ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ, ਉਹ ਜਲਦੀ ਤੋਂ ਜਲਦੀ ਪਾਸ ਕੀਤਾ ਜਾਵੇ। ਤੇ ਉਹ ਲੈਟਰ ਦੇ ਕੀ ਡਿਟੇਲਡ ਹੈਗੀ ਆ ਉਹ ਵੀ ਆਪਾਂ ਤੁਹਾਡੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਪੂਰੀ ਸਾਂਝੀ ਕਰਾਂਗੇ। ਪਈ ਜਿਹੜਾ ਅਮਰੀਕਾ ਆ ਇਸ ਨੂੰ ਅਮਰੀਕਾ ਹੀ ਰਹਿਣ ਦਿਓ, ਇਹਨੂੰ ਜਿਹੜਾ ਇੰਡੀਆ ਨਾ ਕਿਤੇ ਬਣਨ ਦੇ ਦਿਓ। ਜੋ ਕੁਝ ਇੰਡੀਆ ਦੀ ਸਰਕਾਰ ਅਮਰੀਕਾ ਤੇ ਕੈਨੇਡਾ ਦੇ ਵਿੱਚ ਵੱਸਦੇ ਸਿੱਖਾਂ ਦੇ ਅਗੇਂਸਟ ਕਰ ਰਹੀ ਹੈ ਜੀ। ਤੇ ਹੁਣ ਆਪਾਂ ਜਿਹੜਾ ਟਰੱਕਿੰਗ ਵੱਲ ਨੂੰ ਵੱਧਦੇ ਆ, ਟਰੱਕਿੰਗ ਦੀਆਂ ਖਬਰਾਂ ਦੇ ਉੱਤੇ ਨਜ਼ਰ ਜਿਹੜੀ ਆ ਉਹ ਮਾਰਦੇ ਆ। ਰਮਨ ਜੀ, ਕਾਫੀ ਅਹਿਮ ਖਬਰਾਂ ਜਿਹੜੀਆਂ ਅੱਜ ਆਪਾਂ ਟਰੱਕਿੰਗ ਨੂੰ ਲੈ ਕੇ ਜਿਹੜੀਆਂ ਉਹ ਸ਼ੇਅਰ ਕਰਾਂਗੇ। ਜਿਹੜੇ ਇਸ਼ੂਜ਼ ਆ, ਜਿਹੜੇ ਨਿਊਜ਼ ਆ ਟਰੱਕਿੰਗ ਨੂੰ ਲੈ ਕੇ ਜਿਹੜੀਆਂ ਆਪਾਂ ਚਰਚਾਵਾਂ ਕਰਨੀਆਂ ਆ। ਸ਼ੁਰੂਆਤ ਕਰਦੇ ਜਾਈਏ ਲੇਟੈਸਟ ਸਿਚੁਏਸ਼ਨ ਨੂੰ ਜਿਹੜਾ ਉਹ ਲੈ ਕੇ ਕਿੱਦਾਂ ਜਿਹੜਾ ਹੋ ਰਿਹਾ। ਬੀਤੇ ਦਿਨਾਂ 'ਚ ਸੈਂਟਰਲ ਅਮਰੀਕਾ ਦੇ ਵਿੱਚ ਕਾਫੀ ਮੌਸਮ ਵਿਗੜਿਆ ਰਿਹਾ, ਉਹਦੇ ਨਾਲ ਟਰੱਕਿੰਗ ਸਪਲਾਈ ਚੇਨ ਤੇ ਤਾਂ ਨਹੀਂ ਪ੍ਰਭਾਵ ਪਿਆ? ਰਾਜਾ ਇੱਥੇ ਥੋੜੀ ਜਿਹੀ ਸਿਚੁਏਸ਼ਨ ਜਿਹੜੀ ਆ ਡਿਫਰੈਂਟ ਹੈਗੀ ਆ। ਉੱਧਰਲਾ ਅਜੇ ਕੋਈ ਇੰਨਾ ਅਸਰ ਨਹੀਂ ਪਿਆ ਹੈਗਾ, ਪਰ 1-2 ਚੀਜ਼ਾਂ ਹੈਗੀਆਂ ਜਿਹੜੀਆਂ ਬੜੀਆਂ ਇਸ ਵੇਲੇ ਗੁੱਡ ਹੈਗੀਆਂ। ਜਿਹੜੀ ਤੇ ਇੱਕ ਯੂਜ਼ ਟਰੱਕ ਸੇਲ ਹੈਗੀ ਆ ਅਪ੍ਰੈਲ ਦੇ ਵਿੱਚ 30% ਅਪ ਗਈ ਹੈਗੀ ਆ ਲਾਸਟ ਈਅਰ ਤੋਂ। ਸੋ ਯੂਜ਼ ਟਰੱਕ ਸੇਲ ਜਿਹੜੀ ਆ ਅਪ੍ਰੈਲ ਦੇ ਵਿੱਚ ਜੰਪ ਕੀਤੀ ਆ 30% ਲਾਸਟ ਈਅਰ ਤੋਂ। ਤੇ ਕਲਾਸ 8 ਟਰੱਕ ਆਰਡਰਸ ਜਿਹੜੇ ਆ, ਕਲਾਸ 8 ਟਰੱਕ ਆਰਡਰਸ ਜਿਹੜੇ ਨਵੇਂ ਟਰੱਕ ਹੈਗੇ ਆ ਉਹ 50% ਇਨਕਰੀਜ਼ ਹੋਏ ਆ ਈਅਰ ਓਵਰ ਈਅਰ ਇਨ ਮੇ। ਸੋ ਇਹ ਦੋਵੇਂ ਜਿਹੜੀਆਂ ਚੀਜ਼ਾਂ ਹੈਗੀਆਂ, ਜਿਹੜੀਆਂ ਨੰਬਰਸ ਆਏ ਹੈਗੇ ਆ, ਇਹ ਕਾਫੀ ਜਿਹੜੇ ਆ ਹੈਰਾਨ ਕਰਨ ਵਾਲੇ ਵੀ ਆ, ਐਕਸਾਈਟਿੰਗ ਵੀ। ਤੇ ਬਾਕੀ ਜੇ ਕਹਿ ਲਓ ਵੀ ਫਰੇਟ ਦੀ ਗੱਲ ਹੈਗੀ ਆ, ਫਰੇਟ ਦਾ ਸਿਚੁਏਸ਼ਨ ਵਧੀਆ ਹੈਗੀ ਆ। ਥੋੜਾ ਜਿਹਾ ਜਿਹੜਾ ਡਰਾਈ ਫਰੇਟ ਹੈਗਾ ਆ ਉਹ ਘਟਿਆ ਹੈਗਾ ਆ, ਪਰ ਜਿਹੜਾ ਰੀਫਰ ਫਰੇਟ ਹੈਗਾ ਆ ਉਹ ਕਾਫੀ ਵਧੀਆ ਹੈਗਾ ਆ। ਇਸ ਵੇਲੇ ਕਾਫੀ ਸੋਹਣਾ ਮੌਸਮ ਵੀ ਵਧੀਆ ਗਰਮੀ ਵਾਲਾ ਚੱਲ ਰਿਹਾ ਹੈਗਾ। ਠੀਕ ਹੈ। ਤੇ ਥੋੜੀਆਂ ਜਿਹੀਆਂ ਸਿਚੁਏਸ਼ਨਾਂ ਜਿਹੜੀਆਂ ਹੈਗੀਆਂ ਇਸ ਵੇਲੇ ਉਹ ਫਰੇਟ ਨੂੰ ਚੋਰੀ ਦੇ ਜਿਹੜੇ ਹੈਗੇ ਆ ਕੰਮ ਆ ਉਹ ਕਾਫੀ ਵਧੇ ਹੋਏ ਆ। ਇਹ ਜਿਹੜਾ ਆ ਉਹ ਕਾਫੀ ਧਿਆਨ ਦੀ ਲੋੜ ਹੈ। ਸੋ
ਸੋ ਇਹ ਮਤਲਬ ਚੋਰੀ ਵਾਲਾ ਜਿਹੜਾ ਇਹ ਕੰਮ ਆ, ਕੀ ਸਿਚੁਏਸ਼ਨ ਆ? ਕੀ ਮਲਟੀਪਲ ਤਰੀਕੇ ਦੇ ਨਾਲ ਜਿਹੜੀ ਇਹ ਫਰੇਟ ਚੋਰੀ ਜਿਹੜੀ ਹੋ ਰਹੀ ਆ, ਜਾਂ ਕਿਸੇ ਤੋਂ ਚੋਰੀ ਦੇ ਲੋਡ ਚੁਕਵਾਏ ਜਾ ਰਹੇ ਆ, ਜਾਂ ਜਿਨ੍ਹਾਂ ਕੋ ਜਾ ਰਹੇ ਆ ਉਹਨਾਂ ਦੇ ਥਰੂ ਹੀ ਇਹ ਕੰਮ ਹੋ ਰਿਹਾ? ਕਿ ਕੀ ਸਿਚੁਏਸ਼ਨ ਕਿਦਾਂ ਦੀ ਆ? ਰਾਜਕਰਨ ਸਿਚੁਏਸ਼ਨ ਹੈਗੀ ਆ ਕਿ ਜਿੱਥੇ ਅੱਗੇ ਤਾਂ ਹੁੰਦਾ ਸੀਗਾ ਕਿ ਲੋਡ ਜਿਹੜਾ ਬ੍ਰੋਕਰ ਦੇ ਕੋਲੋਂ ਕੈਰੀਅਰ ਨੂੰ ਜਾਂਦਾ ਸੀਗਾ, ਉਹਦੇ ਵਿੱਚ ਗੜਬੜ ਹੁੰਦੀ ਸੀ। ਠੀਕ ਹੈ। ਹੁਣ ਜਿਹੜੀ ਜ਼ਿਆਦਾ ਗੜਬੜ ਆ ਉਹ ਦੇਖੀ ਜਾ ਰਹੀ ਆ ਵੀ ਜਿਹੜੇ ਕੈਰੀਅਰਸ ਜਾਂ ਜਿਹੜੇ ਬ੍ਰੋਕਰਸ ਨਹੀਂ ਹੈਗੇ, ਜਾਂ ਜਿਹੜੇ ਕੈਰੀਅਰ ਜਿੱਦਾਂ ਡਿਸਪੈਚ ਕਰਦੇ ਹੈਗੇ ਆ, ਜਦੋਂ ਉਹ ਇੱਕ ਦੂਜੇ ਨੂੰ ਲੋਡ ਦਿੰਦੇ ਹੈਗੇ ਆ, ਉਹਨਾਂ ਦੇ ਵਿੱਚ ਇਹਦਾ ਕਾਫੀ ਰੁਝਾਨ ਦੇਖਿਆ ਜਾ ਰਿਹਾ ਵੀ ਉਹ ਆਪਸ ਦੇ ਵਿੱਚ ਕੈਰੀਅਰ ਜਦੋਂ ਇੱਕ ਦੂਜੇ ਨੂੰ ਲੋਡ ਦਿੰਦੇ ਆ, ਤੇ ਉਹ ਜਿਹੜੇ ਲੋਡਸ ਹੈਗੇ ਆ ਉਹ ਬਹੁਤ ਜ਼ਿਆਦਾ ਜਿਹੜੇ ਆ ਉਹ ਖਰਾਬ ਹੋ ਰਹੇ ਆ। ਉਹਨਾਂ ਦੇ ਵਿੱਚ ਕਹਿ ਲਓ ਵੀ ਜਿੱਦਾਂ ਹੁਣ ਜਿਹੜਾ ਜੇ ਕੋਈ ਕੈਰੀਅਰ ਆਪਾਂ ਅੱਗੇ ਵੀ ਬਹੁਤ ਵਾਰੀ ਇਹ ਗੱਲ ਹਰਜੋਤ ਭਾਜੀ ਕੀਤੀ ਹੈ ਕਿ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਆ ਉਹ ਇੱਥੇ ਚੁਕੰਨੀਆਂ ਹੋ ਗਈਆਂ ਵੀ ਜਦੋਂ ਲੋਡ ਦਾ ਕੋਈ ਇਦਾਂ ਦਾ ਕੇਸ ਹੁੰਦਾ ਆ, ਤੇ ਜਿਹਨੇ ਲੋਡ ਲਿਆ ਹੁੰਦਾ ਆ ਉਹਦੇ ਟਰੱਕ ਨੇ ਕੀਤਾ ਨਹੀਂ ਹੁੰਦਾ, ਜਿਹੜੇ ਟਰੱਕ ਨੇ ਲੋਡ ਕੀਤਾ ਹੁੰਦਾ ਉਹ ਇੰਸ਼ੋਰੈਂਸ ਤੇ ਨਹੀਂ ਹੁੰਦਾ। ਸੋ ਦੋਨੋਂ ਇੰਸ਼ੋਰੈਂਸ ਕੰਪਨੀਆਂ ਪੱਲਾ ਝਾੜਦੀਆਂ ਇਹੋ ਜਿਹੇ ਕੰਮ ਦੇ ਵਿੱਚ, ਤੇ ਇਹ ਲੂਪ ਹੋਲ ਆ ਇੱਕ ਜਿਹੜਾ ਕਿ ਲੋਕਾਂ ਨੂੰ ਜਿਹੜੇ ਮਤਲਬ ਕਿ ਲੋਡ ਚੋਰੀ ਕਰਨ ਵਾਲੇ ਆ ਜਾਂ ਜਿਹੜੇ ਇਦਾਂ ਦਾ ਕੰਮ ਕਰਦੇ ਆ ਉਹਨਾਂ ਦੇ ਜਿੱਦਾਂ ਇਹ ਹੱਥੇ ਚੜ੍ਹ ਗਿਆ, ਤਾਂ ਉਹਦੇ ਲਈ ਕਾਫੀ ਲੋਕੀ ਜਿਹੜੇ ਆ ਇਸ ਲੂਪ ਹੋਲ ਦਾ ਵੀ ਸਹਾਰਾ ਲੈ ਰਹੇ ਆ। ਔਰ ਕਾਫੀ ਬ੍ਰੋਕਰਸ ਦੀ ਵੀ ਕਾਲ, ਜਿਹੜੀ ਮੇਰੀ ਗੱਲ ਹੋਈ ਆ ਬ੍ਰੋਕਰਸ ਦੇ ਨਾਲ ਵੀ, ਕੁਛ ਇੱਕ ਦਾ ਕਹਿਣਾ ਇਹੋ ਹੀ ਆ ਕਿ ਉਹਨਾਂ ਨੇ ਲੋਡ ਜਿਹੜੇ ਆ ਕੰਪਨੀਆਂ ਨੂੰ ਦਿੱਤੇ ਆ, ਤੇ ਅੱਗੇ ਹੁਣ ਉਹਦਾ ਕਲੇਮ ਪੈ ਗਿਆ, 60-65 ਹਜ਼ਾਰ ਦਾ ਕਲੇਮ ਪੈ ਗਿਆ, ਬਟ ਹੁਣ ਟਰੱਕਿੰਗ ਕੰਪਨੀ ਜਿਹੜੀ ਉਹ ਫੋਨ ਹੀ ਨਹੀਂ ਚੱਕ ਰਹੀ, ਨਾ ਲੱਭ ਹੀ ਨਹੀਂ ਰਹੀ, ਕੁਝ ਵੀ ਨਹੀਂ ਕਰ ਰਹੀ, ਤੇ ਜਿਹੜੀ ਇੰਸ਼ੋਰੈਂਸ ਕੰਪਨੀ ਉਹਨੇ ਕਲੇਮ ਡਿਨਾਈ ਕਰਦਾ ਕਿ ਪੇਪਰ ਟਾਈਮ ਨਾਲ ਸਬਮਿਟ ਨਹੀਂ ਹੋ ਰਿਹਾ। ਸੋ ਬੜੀ ਮਤਲਬ ਸਿਚੁਏਸ਼ਨਾਂ ਜਿਹੜੀਆਂ ਆ ਬਹੁਤ ਡਿਫਰੈਂਟ ਆ। ਮੇਰੇ ਕੱਲ ਗੋਰੇਮੂਲ ਦੇ ਬ੍ਰੋਕਰ ਦੇ ਨਾਲ ਵੀ ਕਾਫੀ ਡਿਟੇਲ 'ਚ ਗੱਲ ਹੋਈ, ਉਹਨੇ ਸਾਫ਼ ਕਿਹਾ, ਉਹ ਕਹਿੰਦਾ ਜੀ ਦੇਖੋ ਅਸੀਂ ਤਾਂ ਬਿਲਕੁਲ ਸਖਤੀ ਕੀਤੀ ਹੋਈ ਆ, ਅਸੀਂ ਬਹੁਤ ਡਿਊ ਡਿਲੀਜੈਂਸ ਕਰਦੇ ਆ, ਅਸੀਂ ਜਦੋਂ ਲੋਡ ਦਿੰਦੇ ਆ ਉਹਦੇ ਨੰਬਰ, ਉਹਦੀਆਂ ਈਮੇਲ ਐਡਰੈਸ, FMC ਜਿਹੜੀ ਸਾਈਟ ਤੇ ਹਰ ਥਾਂ ਤੇ ਅਸੀਂ ਚੈੱਕ ਕਰਦੇ ਆ। ਤੇ ਇੱਥੇ ਉਹ ਵੀ ਗੱਲ ਇੱਕ ਹੋਈ ਸੀਗੀ ਕਿ ਜਿੱਥੇ ਕੀ ਰਿਪੋਰਟਸ ਜਿਹੜੀਆਂ ਫਾਈਲ ਕੀਤੀਆਂ ਜਾਂਦੀਆਂ, ਜਿਹੜੀਆਂ ਆਪਾਂ ਫਰੇਟ ਗਾਰਡ ਦੀਆਂ ਹੋਰ ਰਿਪੋਰਟਾਂ ਦੀ ਗੱਲ ਕਰਦੇ ਹੁੰਦੇ ਆ, ਉਹ ਫਾਈਲ ਕੀਤੀਆਂ ਜਾਂਦੀਆਂ, ਉਹਦੀ ਬਹੁਤਾਤ ਵੀ ਇਸ ਕਰਕੇ ਹੋ ਰਹੀ ਆ ਕਿਉਂਕਿ ਬਹੁਤ ਜਿਹੜੀਆਂ ਕੰਪਨੀਆਂ ਹੈਗੀਆਂ ਉਹ ਡਬਲ ਬ੍ਰੋਕਰੇਜ ਦੇ ਵਿੱਚ ਆਈਆਂ ਹੋਈਆਂ। ਸੋ ਅੱਗੇ ਜਿਹੜੇ ਬ੍ਰੋਕਰ ਸੀਗੇ ਉਹ ਡਬਲ ਬ੍ਰੋਕਰੇਜ ਦਾ ਫਰੇਟ ਗਾਰਡ ਰਿਪੋਰਟ ਨਹੀਂ ਸੀ ਪਾਉਂਦੇ, ਲੇਕਿਨ ਅੱਜ ਦੀ ਤਰੀਕ 'ਚ ਉਹਨਾਂ ਨੂੰ ਮਾੜਾ ਜਿਹਾ ਵੀ ਭਰਮ ਪੈ ਜਾਂਦਾ ਵੀ ਤੁਸੀਂ ਲੋਡ ਅੱਗੇ ਕਿਸੇ ਨੂੰ ਦਿੱਤਾ ਹੈਗਾ ਜਾਂ ਕੋਈ ਹੋਰ ਲੋਡ ਕਰ ਰਿਹਾ ਹੈਗਾ, ਤੇ ਉਹ ਤੁਹਾਡਾ ਜਿਹੜਾ ਆਪਣਾ MC ਨੰਬਰ ਹੈਗਾ ਉਹ ਉੱਥੇ ਫਰੇਟ ਗਾਰਡ ਦੇ ਉੱਤੇ ਜਾ ਕੇ ਪਾ ਦਿੰਦੇ ਤਾਂ ਕਿ ਤੁਸੀਂ ਡਬਲ ਬ੍ਰੋਕਰਿੰਗ ਕਰਦੇ ਹੈਗੇ ਆ। ਸੋ ਇਸ ਕਰਕੇ ਕਾਫੀ ਜਿਹੜੀ ਚੀਜ਼ਾਂ ਹੈਗੀਆਂ ਇਸ ਵੇਲੇ ਔਖੀਆਂ ਹੋ ਰਹੀਆਂ, ਔਰ ਇਹਦੇ ਨਾਲ ਹੀ ਕਈ ਜਿਹੜੇ ਸੀਰੀਅਸਲੀ ਕੰਮ ਕਰਨ ਵਾਲੇ ਲੋਕ ਆ, ਜਿਹੜੇ ਹਾਰਡ ਵਰਕਿੰਗ ਓਨਰ ਆਪਰੇਟਰ ਹੈਗੇ ਆ, ਉਹ ਕਈ ਵਾਰੀ ਇਸ ਸ਼ਿਕੰਜੇ ਦੇ ਵਿੱਚ ਫਸ ਜਾਂਦੇ ਆ। ਹੁਣ ਇੱਕ ਤਾਂ ਕੰਪਨੀਆਂ ਡਬਲ ਬ੍ਰੋਕਰ ਕਰਕੇ ਲੋਡ ਦੇ ਰਹੀ, ਉਹਦਾ ਨਾਂ ਉਹਨਾਂ ਨੇ ਉੱਥੇ ਪਾਤਾ, ਇੱਕ ਜਿਹੜਾ ਡਬਲ ਬ੍ਰੋਕਰ ਲੋਡ ਲੈ ਰਿਹਾ ਉਹਦਾ ਵੀ ਨਾਂ ਪਾਉਣ ਲੱਗ ਗਏ, ਉਹਨੂੰ ਵੀ ਲੋਡ ਮਿਲਣੇ ਬੰਦ ਹੋ ਜਾਂਦੇ। ਸੋ ਇਹ ਚੀਜ਼ਾਂ ਉੱਤੇ ਨਾ ਧਿਆਨ ਦਿਓ, ਇਹਨਾਂ ਚੀਜ਼ਾਂ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਆ ਤੁਹਾਨੂੰ ਟੋਟਲੀ ਬਿਜ਼ਨਸ ਚੋਂ ਬਾਹਰ ਕਰ ਸਕਦੀਆਂ। ਜੀ ਜੀ। ਸੋ ਸਰੋਤੋ, ਤੁਹਾਡਾ ਵੀ ਜੇ ਕੋਈ ਕੁਐਸਚਨ ਹੈਗਾ ਟਰੱਕਿੰਗ ਇੰਡਸਟਰੀ ਦੇ ਨਾਲ ਰਿਲੇਟਡ ਤੇ ਤੁਸੀਂ ਕਾਲ ਕਰ ਸਕਦੇ ਹੋ 408-272-5200 4082725200। ਇਹ ਸਾਡਾ ਜਿਹੜਾ ਪ੍ਰੋਗਰਾਮ ਆ ਲਾਈਵ ਚੱਲ ਰਿਹਾ ਹਰ ਵੀਰਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ 10 ਵਜੇ ਤੱਕ ਹੁੰਦਾ। ਬਹੁਤ ਸਾਰੇ ਜਿਹੜੇ ਆਪਣੇ ਟਰੱਕਿੰਗ ਇੰਡਸਟਰੀ ਦੇ ਵਿੱਚ ਭੈਣ ਭਰਾ ਹੈਗੇ ਆ ਉਹ ਡਿਮੋਰਲਾਈਜ਼ ਵੀ ਹੋਏ ਪਏ ਆ ਪਿਛਲੇ ਕਾਫੀ ਲੰਮੇ ਸਮੇਂ ਤੋਂ ਵੀ ਯਾਰ ਸਿਚੁਏਸ਼ਨ ਬੜੀ ਬੈਡ ਹੈਗੀ ਆ। ਪਰ ਅੱਜ ਫੋਰਚੂਨ 500 ਕੰਪਨੀਆਂ ਦੀ ਜਿਹੜੀ ਲਿਸਟ ਆ, ਜੇ ਮੈਂ ਉਹ ਤੁਹਾਡੇ ਨਾਲ ਸਾਂਝੀ ਕਰਦੇ ਜਾਵਾਂ, ਅੱਜ ਹੀ ਉਹਨਾਂ ਨੇ ਜਾਰੀ ਕੀਤੀ, ਉਹਦੇ 'ਚ ਬਹੁਤ ਸਾਰੇ ਟਰੱਕਿੰਗ ਨਾਲ ਰਿਲੇਟਡ ਜਿਹੜੀਆਂ ਕੰਪਨੀਆਂ ਉਹਨਾਂ ਦੇ ਨਾਂ ਆਏ ਆ। ਸੋ ਇਦਾਂ ਨਹੀਂ ਵੀ ਟਰੱਕਿੰਗ ਅਮਰੀਕਾ 'ਚ ਖਰੇ ਖਤਮ ਹੋ ਗਈ ਤਾਂ ਕੀ ਹੋ ਜਾਣਾ। ਸੋ ਫੋਰਚੂਨ 500 ਕੰਪਨੀ 'ਚ ਨੰਬਰ 7 ਦੇ ਉੱਤੇ ਵਰਕਸ਼ਾਇਰ ਹਾਥਵੇਜ਼ ਦੀ ਕੰਪਨੀ ਆਈ ਆ, ਜਿਹੜੀ ਪਾਇਲਟ ਫਲਾਈਂਗ ਜੇ ਟਰੈਵਲ ਸੈਂਟਰਸ ਨੂੰ ਓਨ ਕਰਦੀ ਆ। 37 ਨੰਬਰ ਤੇ UPS, 41 ਤੇ FedEx, 50 ਨੰਬਰ ਤੇ ਟੈਸਲਾ ਜਿਹੜੇ ਸੈਮੀ ਬੈਟਰੀ ਇਲੈਕਟ੍ਰਿਕ ਟਰੱਕ ਬਣਾਉਂਦੇ ਆ, 140 ਤੇ ਪਕਾਰਡ ਮੇਕਰ ਆਫ ਪੀਟਰਵਿਲ ਤੇ ਕੈਨਵਰਥ ਟਰੱਕਸ ਆ, 146 ਤੇ ਕੁਮਨਸ ਤੇ 160 ਤੇ CH ਰੋਬਿਨਸਨ ਵਰਲਡ ਵਾਈਡ ਆ, 191 ਤੇ ਗੁੱਡਜੀਅਰ, 245 ਐਕਸਪੀਡੀਟਰ ਇੰਟਰਨੈਸ਼ਨਲ ਵਾਸ਼ਿੰਗਟਨ, 280 ਤੇ JB ਹੰਟ, 345 ਤੇ ਰਾਈਡਰ ਸਿਸਟਮ, 372 ਤੇ ਟਰੈਵਲ ਸੈਂਟਰਸ ਆਫ ਅਮਰੀਕਾ, 423 GXO ਲੌਜਿਸਟਿਕਸ,
478 ਤੇ XPO ਤੇ 489 ਲੈਂਡਸਟਾਰ ਸਿਸਟਮ ਤੇ 490 ਤੇ ਨਾਈਟ ਸਵਿਫਟ ਟਰਾਂਸਪੋਰਟੇਸ਼ਨ ਹੋਲਡਿੰਗ। ਸੋ ਇੰਨੀਆਂ ਜ਼ਿਆਦਾ ਜਿਹੜੀਆਂ ਕੰਪਨੀਆਂ ਆ ਜਿਹੜੀਆਂ ਟਰੱਕਿੰਗ ਨਾਲ ਰਿਲੇਟਡ ਆ, ਟਰੱਕਿੰਗ ਇੰਡਸਟਰੀ 'ਚ, ਉਹ ਫੋਰਚੂਨ ਅਮਰੀਕਾ ਦੀਆਂ ਜਿਹੜੀਆਂ 500 ਕੰਪਨੀਆਂ ਪੂਰੇ ਅਮਰੀਕਾ ਦੀਆਂ, ਉਹਨਾਂ ਦੇ ਵਿੱਚ ਇਹਨਾਂ ਦੇ ਜਿਹੜੇ ਨਾਂ ਆਏ ਹੈਗੇ। ਜੀ ਜੀ ਬਿਲਕੁਲ। ਤੇ ਸਰੋਤੇ ਕਾਲ ਕਰਨ ਦੇ ਲਈ ਨੰਬਰ ਹੈ 408 272 5200 408 272 5200 ਦੇ ਉੱਤੇ ਜਿਹੜਾ ਉਹ ਤੁਸੀਂ ਕਾਲ ਜਿਹੜਾ ਉਹ ਕਰ ਸਕਦੇ ਹੈਗੇ ਆ। ਤੇ ਇੱਕ ਜਿਹੜੀ ਇਹ ਖਬਰ ਆ ਨਾ ਅਗਲੀ, ਰਮਨ ਜੀ ਤੇ ਹਰਜੋਤ ਜੀ, ਆਪਣੇ ਜਿੰਨੇ ਵੀ ਡਰਾਈਵਰ ਆ ਜੋ ਇਹ ਅਕਸਰ ਕਹਿੰਦੇ ਜੀ ਸਾਡੇ ਤੇ ਪਾਇਆ ਜਾਂਦਾ ਪ੍ਰੈਸ਼ਰ ਵੀ ਨਹੀਂ ਤੁਸੀਂ ਚੱਲੋ ਜ਼ਿਆਦਾ, ਇਹ ਉਹਨਾਂ ਸਾਰਿਆਂ ਦੇ ਲਈ ਇੰਪੋਰਟੈਂਟ ਆ। ਰੀਸੈਂਟਲੀ 4 ਸਾਲ ਪਹਿਲਾਂ ਇੱਕ ਕੇਸ ਜਿਹੜਾ ਉਹ ਅਦਾਲਤ ਦੇ ਵਿੱਚ ਗਿਆ ਸੀਗਾ, ਜਿਸ ਵਿੱਚ ਇੱਕ ਡਰਾਈਵਰ ਨੇ ਨਾ ਕਰ ਦਿੱਤੀ ਸੀ। ਉਹਦੀ ਕੰਪਨੀ ਦੇ ਦੁਆਰਾ ਉਹਨੂੰ ਆਰਡਰ ਕੀਤਾ ਗਿਆ ਸੀ ਵੀ ਭਾਈ ਤੂੰ ਟਰੱਕ ਚਲਾਈ ਜਾ, ਤੂੰ ਆਵਰ ਆਫ ਸਰਵਿਸ ਦੇ ਰੂਲ ਨੂੰ ਵਾਇਲੇਟ ਕਰ। ਉਹਨੇ ਰਿਫਿਊਜ਼ ਕਰ ਦਿੱਤਾ ਤੇ ਹੁਣ ਇਵੈਂਚੁਅਲੀ ਫੈਡਰਲ ਜਿਹੜਾ ਜੱਜ ਆ ਉਹਨੇ ਉਸ ਟਰੱਕ ਡਰਾਈਵਰ ਜਿਸ ਨੂੰ ਬਾਅਦ ਚ ਫਾਇਰ ਕਰ ਦਿੱਤਾ ਗਿਆ ਸੀ, ਆਵਰਸ ਆਫ ਰੂਲ ਸਸਪੈਂਡ ਉਹਨੇ ਕਰਨ ਤੋਂ ਜਦੋਂ ਨਾ ਕੀਤੀ ਉਹ ਕੰਪਨੀ ਦੇ ਦੁਆਰਾ, ਤੇ ਹੁਣ ਉਹਦੇ ਹੱਕ ਦੇ ਵਿੱਚ ਜਿਹੜਾ ਉਹ ਫੈਸਲਾ ਆਇਆ ਆ। OSHA ਆਕੂਪੇਸ਼ਨਲ ਸੇਫਟੀ ਐਂਡ ਹੈਲਥ ਐਡਮਿਨਿਸਟ੍ਰੇਸ਼ਨ, ਉਹਨਾਂ ਨੇ ਜਿਹੜਾ ਉਹ ਕਿਹਾ ਵੀ 13 ਮਈ 2024 ਨੂੰ ਜਿਹੜਾ ਫੈਡਰਲ ਜੱਜ ਆ ਉਹਨਾਂ ਨੇ ਹਿਊਸਟਨ ਬੇਸਡ ਇੱਕ ਜਿਹੜੀ ਕੰਪਨੀ ਕ੍ਰੇਨ ਮਾਸਟਰਸ ਆ ਉਸ ਨੂੰ ਕਿਹਾ ਆ ਵੀ ਤੁਸੀਂ ਹੁਣ ਉਸ ਟਰੱਕ ਡਰਾਈਵਰ ਨੂੰ ਤਕਰੀਬਨ $15,000 ਜਿਹੜੀ ਬੈਕ ਪੇ ਆ ਵਿਦ ਇੰਟਰਸਟ ਤੇ ਜਿਹੜੇ ਕੰਪਨਸੇਟਰੀ ਡੈਮੇजेस ਆ ਉਹ ਉਸ ਨੂੰ ਦੋ। ਕਹਿੰਦੇ 19 ਘੰਟੇ ਉਸਨੇ ਟਰੱਕ ਚਲਾਇਆ ਸੀ 4 ਜੂਨ ਨਹੀਂ ਨਾ ਟਰੱਕ ਚਲਾਇਆ ਸੀ 19 ਘੰਟੇ ਕੰਮ ਕਰ ਰਿਹਾ ਸੀ, ਹੋ ਗਏ ਸੀਗੇ ਤੇ 4 ਜੂਨ 2020 ਦੀ ਗੱਲ ਆ। ਤੇ ਕਹਿੰਦੇ ਵੀ ਟਰੱਕ ਡਰਾਈਵਰ ਨੇ ਆਪਣੀ ਕੰਪਨੀ ਨੂੰ ਕਿਹਾ ਵੀ ਲੀਗਲੀ ਅਲਾਉਡ ਨਹੀਂ ਹੈਗਾ ਮੈਂ ਹੁਣ ਕਮਰਸ਼ੀਅਲ ਵਹੀਕਲ ਚਲਾਉਣ ਦੇ ਲਈ ਰੈਸਟ ਬ੍ਰੇਕ ਲਏ ਤੋਂ ਬਗੈਰ, ਪਰ ਕੰਪਨੀ ਨੇ ਉਸ ਨੂੰ ਫਾਇਰ ਕਰ ਦਿੱਤਾ ਸੀ ਅਗਲੇ ਹੀ ਦਿਨ। ਫਿਰ ਉਸ ਤੋਂ ਬਾਅਦ ਦੇ ਵਿੱਚ OSHA ਨੇ ਇਨਵੈਸਟੀਗੇਟ ਕੀਤੀ। ਇਹ ਕ੍ਰੇਨ ਮਾਸਟਰਸ ਨੇ ਜਿਹੜੀ ਫੈਡਰਲ ਵਿਸਲ ਬਲੋਵਰ ਪ੍ਰੋਟੈਕਸ਼ਨ ਪ੍ਰੋਗਰਾਮ ਸੀ ਉਸ ਦੀ ਉਲੰਘਣਾ ਕੀਤੀ ਸੀ ਜਦੋਂ ਡਰਾਈਵਰ ਨੂੰ ਇਹ ਦੱਸਣ ਦੇ ਉੱਤੇ ਟਰੱਕ ਡਰਾਈਵਰ ਨੂੰ ਜਿਹੜਾ ਉਹ ਫਾਇਰ ਕਰ ਦਿੱਤਾ ਗਿਆ ਸੀ। ਹੁਣ ਉਸ ਤੋਂ ਬਾਅਦ ਦੇ ਵਿੱਚ ਇਹ ਕੇਸ ਇਵੈਂਚੁਅਲੀ ਅਦਾਲਤ ਵਿੱਚ ਗਿਆ ਸੀ। 1778 ਦਾ ਕਾਨੂੰਨ ਬਣਿਆ ਆ ਵਿਸਲ ਬਲੋਵਰ ਦਾ ਪ੍ਰੋਟੈਕਸ਼ਨਸ ਦਾ, ਕਾਂਗਰਸ ਨੇ ਪਹਿਲੀ ਵਾਰ ਉਦੋਂ ਇਨੈਕਟ ਕੀਤਾ ਸੀਗਾ। ਸੋ ਕਹਿੰਦੇ ਵੀ ਇਸ ਦੇ ਤਹਿਤ ਜਿਹੜਾ ਵੀ ਕਾਰਵਾਈ ਇਸ ਤੇ ਉਲਟ ਕੀਤੀ ਗਈ ਆ, ਤੁਹਾਨੂੰ ਇਸ ਨੂੰ ਜਿਹੜਾ ਆ ਉਹ ਲਾਉਣ ਦੇ ਲਈ ਨੌਕਰੀ ਤੋਂ ਕੱਢਣ ਦੇ ਲਈ ਉਹ ਸਰਾਸਰ ਗਲਤ ਸੀ। ਸੋ ਇਸ ਲਈ ਜੋ ਉਹਦਾ ਬਕਾਇਆ ਰਕਮ ਬਣਦੀ ਆ ਉਹਨੂੰ ਦਿੱਤੀ ਜਾਵੇ ਤੇ ਨਾਲ ਦੇ ਨਾਲ ਜਿਹੜੀ ਹੋਰ ਕੰਪਨਸੇਸ਼ਨ ਆ ਉਹ ਵੀ ਜਿਹੜੀ ਉਹ ਮਿਲੇਗੀ। ਸੋ ਅਕਸਰ ਜਦੋਂ ਆਪਾਂ ਕਹਿ ਦਿੰਦੇ ਆ, ਰਮਨ ਜੀ ਤੁਸੀਂ ਵੀ ਕਈ ਵਾਰੀ ਕਹਿੰਦੇ ਆ ਵੀ ਬਾਏ ਆਵਰਸ ਆਫ ਜਦੋਂ ਸਰਵਿਸ ਦੇ ਹਿਸਾਬ ਦੇ ਨਾਲ ਤੁਸੀਂ ਚੱਲਦੇ ਆ ਤਾਂ ਸਭ ਕੁਝ ਸੈੱਟ ਹੁੰਦਾ, ਸਭ ਕੁਝ ਠੀਕ ਹੁੰਦਾ ਆ। ਤਾਂ ਇਹ ਕਿਤੇ ਨਾ ਕਿਤੇ ਜਿਹੜੀ ਖਬਰ ਆ ਉਹ ਉਸ ਚੀਜ਼ ਦੀ ਹੋਰ ਪ੍ਰੋੜਤਾ ਕਰਦੀ ਆ। ਬਿਲਕੁਲ ਰਾਜਕਰਨ, ਇਹ ਆਪਾਂ ਬਹੁਤ ਵਾਰੀ ਮੇਰੇ ਨਾਲ ਫੋਨ ਤੇ ਜਿਹੜੇ ਡਰਾਈਵਰਸ ਦਾ ਕਾਲ ਵੀ ਕਰਦੇ ਹੈਗੇ ਆ। ਸਾਡੀ ਕਮਿਊਨਿਟੀ ਦੇ ਵਿੱਚ ਖਾਸ ਕਰਕੇ ਜੇ ਗੱਲ ਕਰੀਏ ਤੇ ਇਹ ਇੱਕ ਜਿੱਦਾਂ ਕੋਡ ਦੇ ਵਜੋਂ ਕੰਮ ਚੱਲ ਰਿਹਾ ਹੈਗਾ। ਮੈਂ ਇਹਨੂੰ ਸਾਫ਼ ਸ਼ਬਦਾਂ ਦੇ ਵਿੱਚ ਕਹਾਂ ਵੀ ਬਹੁਤ ਹੀ ਜ਼ਿਆਦਾ ਕਈ ਵਾਰੀ ਇਸ ਚੀਜ਼ ਦੇ ਉੱਤੇ ਆਉਂਦੀ ਆ ਕਿ ਜਿਹੜੀ ਸਾਡੀ ਕਮਿਊਨਿਟੀ ਦੇ ਵਿੱਚ ਜਿਹੜੀਆਂ ਟਰੱਕਿੰਗ ਕੰਪਨੀਜ਼ ਹੈਗੀਆਂ ਜਾਂ ਡਰਾਈਵਰਸ ਵੀ ਹੈਗੇ ਆ, ਦੋਨੋਂ ਪਾਸਿਓਂ ਹੀ ਇਹ ਬੜੇ ਜ਼ੋਰ ਸ਼ੋਰ ਦੇ ਨਾਲ ਇਹ ਬੜੇ ਉਤਸ਼ਾਹ ਨਾਲ ਇਹ ਕੰਮ ਕੀਤਾ ਜਾਂਦਾ। ਜਿੱਥੇ ਡਰਾਈਵਰ ਜਦੋਂ ਟਰੱਕਿੰਗ ਕੰਪਨੀ ਦੇ ਡੋਰ ਸਟੈਪ ਤੇ ਸ਼ੋ ਅਪ ਹੁੰਦਾ ਤੇ ਕੰਪਨੀਜ਼ ਬਹੁਤ ਸਾਨੂੰ ਇਹ ਕਹਿੰਦੀਆਂ ਹੈਗੀਆਂ ਯਾਰ ਅਸੀਂ ਕੰਮ ਸਹੀ ਕਰਨਾ ਚਾਹੁੰਦੇ ਹਾਂ ਪਰ ਡਰਾਈਵਰ ਨਹੀਂ ਮਿਲਦੇ, ਕਿਉਂਕਿ ਡਰਾਈਵਰ ਪਹਿਲਾਂ ਆਣ ਕੇ ਕਹਿੰਦੇ ਵੀ ਸਾਨੂੰ 2 ਲੱਖ ਬੁੱਕਾਂ ਚਾਹੀਦੀਆਂ, 2 ਆਈਡੀਆਂ ਚਾਹੀਦੀਆਂ, ਆਹ ਚਾਹੀਦਾ, ਆਹ ਚਾਹੀਦਾ। ਜੇ ਉੱਥੇ ਡਰਾਈਵਰ ਦੇ ਨਾਲ ਗੱਲ ਕਰਦੇ ਆ, ਡਰਾਈਵਰ ਦੀ ਕਾਲ ਆਉਂਦੀ ਆ ਤੇ ਉੱਥੇ ਉਹਨਾਂ ਵੱਲੋਂ ਵੀ ਇਹ ਜਿਹੜਾ ਮੁੱਦਾ ਬਹੁਤ ਚੁੱਕਿਆ ਜਾਂਦਾ ਕਿ ਸਾਡੀ ਕੰਪਨੀ ਸਾਨੂੰ ਕਹਿੰਦੀ ਆ ਹਾਇਰ ਕਰ ਲਾਂਗੇ, 1 ਗੇੜੇ ਦੇ 2 ਗੇੜਿਆਂ ਦੇ ਪੈਸੇ ਥੱਲੇ ਰੱਖਾਂਗੇ, ਫਿਰ ਅਸੀਂ ਆਹ ਕਰਾਂਗੇ ਉਹ ਕਰਾਂਗੇ। ਤੇ ਫਿਰ ਉਸ ਤੋਂ ਬਾਅਦ ਸਾਨੂੰ ਮਜਬੂਰ ਕੀਤਾ ਜਾਂਦਾ ਆ ਕਿ ਅਸੀਂ ਓਵਰ ਆਪਣੇ ਆਵਰਸ ਦੇ ਚਲਾਈਏ, ਪਰਸਨਲ ਕਨਵੇਅੰਸ ਦੇ ਵਿੱਚ ਟਰੱਕ ਮੂਵ ਕਰੀਏ। ਉੱਥੇ ਹੀ ਨਾਲ ਦੇ ਨਾਲ ਹੀ ਜਿਹੜਾ ਆ ਅਸੀਂ ਉਸ ਡਰਾਈਵਰ ਨੂੰ 1099 ਦੇ ਰਹੇ ਹੁੰਦੇ ਆ। ਫਿਰ ਮਤਲਬ ਜਿਹੜੀ ਸਾਡੀ ਕਮਿਊਨਿਟੀ ਦੇ ਵਿੱਚ ਇਸ ਜਿਹੜਾ ਟਰੱਕਿੰਗ ਕੰਪਨੀ ਤੇ ਡਰਾਈਵਰ ਦਾ ਜਿਹੜਾ ਰਿਸ਼ਤਾ ਆ, ਮੇਰੇ ਖਿਆਲ ਦੇ ਵਿੱਚ ਜਿੰਨਾ ਕਿ ਐਕਸਪਲੋਇਟ ਹੁਣ ਇਸ ਵੇਲੇ ਹੋ ਰਿਹਾ ਹੈਗਾ, ਮੈਂ ਕਦੀ ਵੀ ਜ਼ਿੰਦਗੀ ਦੇ ਵਿੱਚ ਇੰਨਾ ਐਕਸਪਲੋਇਟ ਹੁੰਦਾ ਨਹੀਂ ਦੇਖਿਆ, ਇੰਨਾ ਖਰਾਬ ਹੁੰਦਾ ਨਹੀਂ ਦੇਖਿਆ। ਬਹੁਤ ਹੀ ਦੋਨੋਂ ਪਾਸੇ ਹੀ
ਇਹ ਚੀਜ਼ਾਂ ਜਿਹੜੀਆਂ ਇਹ ਲਾਗੂ ਹੁੰਦੀਆਂ ਆ। ਅਸੀਂ ਆਪਾਂ ਕਿਸੇ ਇੱਕ ਦਾ ਪੱਖ ਨਹੀਂ ਲੈ ਰਹੇ ਔਰ ਕਿਸੇ ਇੱਕ ਦੇ ਖਿਲਾਫ ਨਹੀਂ ਜਾ ਰਹੇ, ਕਿਉਂਕਿ ਦੋਨੋਂ ਹੀ ਪਾਸਿਓਂ ਇਹ ਕੰਮ ਜ਼ੋਰ ਸ਼ੋਰ ਦੇ ਨਾਲ ਹੁੰਦਾ ਆ। ਔਰ ਫਿਰ ਬਾਰ-ਬਾਰ ਕਹੀਦਾ ਵੀ ਆ ਲੋਕਾਂ ਨੂੰ ਕਿ ਭਾਈ ਜੇ ਠੀਕ ਆ, ਜੇ ਤੁਹਾਡੇ ਨਾਲ ਇੰਨਾ ਧੱਕਾ ਹੋ ਰਿਹਾ ਤਾਂ ਤੁਸੀਂ, ਜੇ ਤੁਹਾਨੂੰ 1 ਵੀਕ ਦੇ ਵਿੱਚ ਪੈਸੇ ਨਹੀਂ ਮਿਲੇ, 2 ਵੀਕਾਂ ਦੇ ਪੈਸੇ ਨਹੀਂ ਮਿਲੇ, ਤੁਸੀਂ 2 ਮਹੀਨੇ ਉੱਥੇ ਕੰਮ ਕਿਉਂ ਕਰਦੇ ਰਹੇ? ਠੀਕ ਹੈ ਨਾ। ਤੁਹਾਨੂੰ ਪਤਾ ਹੈ ਜੇ 2 ਵੀਕ ਪੈਸੇ, ਇੱਥੇ ਅਮਰੀਕਾ ਦੇ ਵਿੱਚ ਹੈ, ਜੇ ਤੁਸੀਂ ਵੀਕ ਕੰਮ ਕੀਤਾ ਤੁਹਾਨੂੰ ਵੀਕਲੀ ਪੇ ਮਿਲਣੀ ਆ ਜਾਂ ਬਾਈ ਵੀਕਲੀ ਪੇ ਮਿਲਣੀ ਆ, ਤੇ ਉਹ ਬਾਈ ਵੀਕਲੀ ਪੇ ਤੋਂ ਬਾਅਦ ਜੇ ਤੁਹਾਨੂੰ ਨਹੀਂ ਮਿਲੀ ਤੇ ਤੁਸੀਂ ਕਿਉਂ ਉੱਥੇ ਕੰਮ ਕਰਦੇ ਰਹੇ, ਹੈ ਨਾ। ਤੇ ਜੇ ਟਰੱਕਿੰਗ ਕੰਪਨੀਆਂ ਨੂੰ ਪੁੱਛਦੇ ਆ ਤਾਂ ਉਹ ਕਹਿੰਦੇ ਆ ਵੀ ਭਾਈ ਅਸੀਂ ਇਹਦੀ ਆਹ ਹੈਲਪ ਕੀਤੀ, ਅਸੀਂ ਇਹਦੀ ਉਹ ਹੈਲਪ ਕੀਤੀ, ਅਸੀਂ ਇਹਨੂੰ ਆਹ ਕੀਤਾ, ਅਸੀਂ ਇਹਨੂੰ ਉਹ ਕੀਤਾ। ਵੀ ਜਿਹੜੀਆਂ ਚੀਜ਼ਾਂ, ਜਿੰਨੀਆਂ ਵੀ ਹੈਲਪ ਟਰੱਕਿੰਗ ਕੰਪਨੀ ਵੱਲੋਂ ਬਣਾਈ ਜਾਂਦੀ ਹੈ, ਉਹ 'ਚੋਂ ਅੱਧੇ ਨਾਲੋਂ ਜ਼ਿਆਦੀਆਂ ਜਿਹੜੀਆਂ ਉਹ ਇਲੀਗਲ ਹੁੰਦੀਆਂ। ਹਾਂ ਜੀ, ਇਹ ਪੀਂਦਾ ਸੀਗਾ, ਇਹ ਖਾਂਦਾ ਸੀ, ਅਸੀਂ ਫਿਰ ਵੀ ਇਹਨੂੰ ਟਰੱਕ ਚਲਾਉਣ ਦਿੱਤਾ। ਹਾਂ ਜੀ, ਇਹ ਆਹ ਕਰਦਾ ਸੀ, ਫਿਰ ਵੀ ਇਹਨੂੰ ਇਹਦੀ ਹੈਲਪ ਕੀਤੀ। ਹਾਂ ਜੀ, ਇਹਨੂੰ ਐਡਵਾਂਸ ਚਾਹੀਦਾ ਸੀ, ਅਸੀਂ ਉਹ ਵੀ ਦਿੱਤਾ। ਸੋ ਕਹਿਣ ਦਾ ਭਾਵ ਇਹ ਆ ਵੀ ਇਸ ਵੇਲੇ ਗੱਲ ਕਰਨ ਵਾਲੀ ਰਹੀ ਨਹੀਂ ਹੈਗੀ ਕੋਈ ਵੀ। ਜੇ ਆਪਾਂ ਗੱਲ ਕਰੀਏ ਤੇ ਸੀਰੀਅਸਲੀ ਇਹ ਤਾਂ ਇੱਕ ਬਹੁਤ ਕਾਮਨ ਸੈਂਸ ਦੀਆਂ ਚੀਜ਼ਾਂ ਹੈਗੀਆਂ ਇਸ ਕੰਟਰੀ ਦੇ ਵਿੱਚ ਆਣ ਕੇ ਕੰਮ ਕਰਨ ਦੇ ਲਈ। ਬਹੁਤ ਸਿੰਪਲ ਤੇ ਮਤਲਬ ਕਿ ਸਿੰਪਲ ਤੋਂ ਸਿੰਪਲ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਸਾਡੀ ਕਮਿਊਨਿਟੀ ਵੱਲੋਂ ਬੜੀ ਮਤਲਬ ਕਿ ਦੁੱਖ ਨਾਲ ਕਹਿਣਾ ਪੈਂਦਾ ਵੀ ਧੱਜੀਆਂ ਉਡਾਈਆਂ ਜਾ ਰਹੀਆਂ ਇੱਥੇ ਸਿਸਟਮ ਦੀਆਂ, ਕੰਮ ਦੀਆਂ, ਹਰ ਕਿਸੇ ਚੀਜ਼ ਦੀਆਂ। ਜੀ ਜੀ ਸਰੋਤਿਓ, ਤੁਸੀਂ ਵੀ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408 272 5200 ਤੇ ਕਾਲਸ ਆਪਾਂ ਲੈਣੀਆਂ ਜਿਹੜੀਆਂ ਹੁਣ ਸ਼ੁਰੂ ਕਰ ਰਹੇ ਹਾਂ। ਤੇ ਆਪਣੇ ਨਾਲ ਜੁੜੇ ਹੋਏ ਨੇ ਰਣਬੀਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਹਾਂਜੀ ਰਣਬੀਰ ਸਿੰਘ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰੇ ਜੀ। ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਭਾਜੀ, ਮੇਰਾ ਇੱਕ ਕੁਐਸਚਨ ਆ। ਮੇਰੇ ਨਾਲ ਨਾ ਇੱਕ ਧੋਖਾ ਆਇਆ ਵਾ, ਜਿਸ ਤਰ੍ਹਾਂ ਚੋਰੀ ਲੋਡ ਵਾਲਾ। ਜੀ ਤੇ ਉਹਨਾਂ ਨੇ ਕੀ ਕੀਤਾ ਵੀ ਮੇਰਾ ਚੁੱਕ ਕੇ ਉਹਦੇ ਵਿੱਚ 411 'ਚ ਪਾਤਾ ਹੈ ਨਾ, ਰਿਵਿਊ ਪਾਤਾ। ਤਾਂ ਹੁਣ ਮੈਨੂੰ ਕੋਈ ਲੋਡ ਨਹੀਂ ਦੇ ਰਿਹਾ ਹੈ ਨਾ, ਉਹਦਾ ਕੀ ਹਾਲ ਹੋ ਸਕਦਾ? ਉਹਦਾ ਹਾਲ ਤੇ ਦੇਖੋ ਜੀ, ਹੁਣ ਪਹਿਲਾਂ ਇਦਾਂ ਵੀ ਲੋਡ ਕਿੱਦਾਂ ਹੋਇਆ ਜਾਂ ਤੁਸੀਂ ਕੀ ਲੋਡ ਡਾਇਰੈਕਟਲੀ? ਮੈਂ ਤਾਂ ਬਰੋਕਰ ਤੋਂ ਚੁੱਕਿਆ, ਮੈਂ ਸਾਰਾ ਰਿਵਿਊ ਵਗੈਰਾ ਦੇਖਿਆ ਸੀਗਾ ਵੀ ਉਹ ਠੀਕ ਸੀ ਬੰਦੇ, ਹੈ ਨਾ। ਲੋਡ ਚੁੱਕ ਲਿਆ, ਮੈਂ ਤਾਂ ਚੁੱਕ ਕੇ ਲਾ ਦਿੱਤਾ। ਅੱਛਾ, ਫਿਰ ਦੁਬਾਰਾ ਉਹਨਾਂ ਫਿਰ ਲੋਡ ਦਿੱਤਾ, ਮੈਂ ਦੁਬਾਰਾ ਚੁੱਕ ਕੇ ਲਾ ਦਿੱਤਾ। ਫਿਰ ਇੱਕ ਜਨਾਨੀ ਦੀ ਕਾਲ ਆਈ ਮੈਨੂੰ ਆਂਦੀ ਵੀ ਤੂੰ ਇਹ ਲੋਡ ਸਾਡਾ ਹੀ ਤੇ ਤੂੰ ਕਿੱਦਾਂ ਚੁੱਕ ਕੇ ਲੈ ਗਿਆ, ਹੈ ਨਾ। ਮੈਂ ਕਿਹਾ ਮੈਨੂੰ ਕੀ ਪਤਾ, ਮੈਨੂੰ ਬਰੋਕਰ ਨੇ ਦਿੱਤਾ, ਮੈਂ ਚੁੱਕ ਲਿਆ, ਮੈਨੂੰ ਤਾਂ ਢੋਣਾ ਹੀ ਆ ਨਾ। ਮੈਨੂੰ ਕੀ ਪਤਾ ਕਿਹਦਾ ਲੋਡ ਆ। ਅਗਲੇ ਬੰਨੇ ਪਿਓ ਸਹੀ ਆ, ਸਾਰਾ ਕੁਛ ਸਹੀ ਆ, ਤਾਂ ਫਿਰ ਮੈਂ ਤਾਂ ਚੁੱਕਣਾ ਹੀ ਲੋਡ। ਤੇ ਉਹ ਹਾਂਜੀ, ਤੇ ਉਹ ਫਿਰ ਏਦਾਂ ਹੋਇਆ ਵੀ ਮੈਂ ਉਹਨੂੰ ਕਿਹਾ ਵੀ ਮੈਂ ਇਹ 'ਚ ਮੈਨੂੰ ਕੀ ਪਤਾ ਹੁਣ ਤੂੰ ਕੌਣ ਆ, ਵੀ ਤੂੰ ਵੀ ਫਰੋਡ ਹੋ ਸਕਦੀ ਆ ਨਾ। ਮੈਂ ਤੈਨੂੰ ਇਨਫੋਰਮੇਸ਼ਨ ਕਿਹੜੇ ਹਿਸਾਬ ਨਾਲ ਦਵਾਂ? ਫਿਰ ਮੁੜ ਕੇ ਬਾਅਦ 'ਚ ਗੱਲਬਾਤ ਕੀਤੀ, ਉਹਨੂੰ ਮੈਂ ਸਾਰੇ ਦੇ ਵੀ ਦਿੱਤਾ ਇਨਫੋਰਮੇਸ਼ਨ। ਫੋਟੋਆਂ ਵਗੈਰਾ ਮੈਂ ਖਿੱਚ ਕੇ ਰੱਖੀਆਂ ਹੋਈਆਂ ਸੀ ਸਾਰੀਆਂ ਲੋਡ ਦੀਆਂ। ਜਦੋਂ ਮੈਂ ਲਾਉਣਾ ਤਾਂ ਚੁੱਕਦਾ, ਉਦੋਂ ਮੈਂ ਫੋਟੋਆਂ ਖਿੱਚ ਲੈਂਦਾ। ਮੈਂ ਉਹਨੂੰ ਫੋਟੋਆਂ ਭੇਜੀਆਂ, ਸਾਰਾ ਬਿੱਲ ਆਫ ਲੈਡਿੰਗ ਭੇਜਿਆ, ਜੋ ਵੀ ਹੈਗਾ ਸੀ ਭੇਜਤਾ। ਪਰ ਉਹਨੇ ਚੁੱਕ ਕੇ ਮੇਰੇ ਨਾਲ ਉਹਦੇ 411 'ਚ ਪਾਤਾ। ਇਹ ਹੁਣ ਸਿਚੁਏਸ਼ਨ ਹੈਗੀ ਹੈ, ਇਹ 'ਚ ਡੀਟੇਲ ਦੇਖਣ ਦੀ ਲੋੜ ਹੈ ਵੀ ਕੀ ਚੱਕਰ ਹੈਗਾ, ਕਿਉਂਕਿ ਇੱਦਾਂ ਹੁਣ ਮੈਂ ਨਹੀਂ ਕਹਿ ਸਕਦਾ ਉਹਦਾ ਕੀ ਹੋ ਸਕਦਾ। ਸੋ ਰਣਬੀਰ ਜੀ, ਜਦੋਂ ਤੁਸੀਂ ਜਿੱਦਾਂ ਇਹ ਕਹਿ ਰਹੇ ਆ ਵੀ ਚੈੱਕ ਕਰਨ ਤੋਂ ਪਹਿਲਾਂ ਇਹਨਾਂ ਨੇ ਰਿਵਿਊ ਵਗੈਰਾ ਉਹ ਬਰੋਕਰ ਦੇ ਚੈੱਕ ਕੀਤੇ, ਉਹ ਠੀਕ ਸੀਗੇ ਲੋਡ ਵਾਲਿਆਂ ਦੇ, ਤੇ ਪਰ ਫਿਰ ਵੀ ਹੁਣ ਵੀ ਲੋਡ ਦੇ ਰਹੇ ਨੇ ਲੋਕਾਂ ਨੂੰ ਉਹ ਜਿਹੜੇ ਬਰੋਕਰ। ਹੁਣ ਤੁਸੀਂ ਵੀ ਤਾਂ ਪਾਓ ਰਿਵਿਊ ਇੱਕ ਉਹਨਾਂ ਦੇ ਉਲਟ, ਤੁਸੀਂ ਵੀ ਪਾਓ ਉਹ ਕਿੱਥੇ ਪਾਉਣਾ ਲੋਡ ਬਰੋਕਰ 411 ਤੇ? ਅੱਛਾ, ਉੱਥੇ ਇਹਨਾਂ ਦਾ ਪਾ ਸਕਦੇ ਆ ਆਪਾਂ? ਬਿਲਕੁਲ ਜੀ, ਬਿਲਕੁਲ ਪਾ ਸਕਦੇ ਆ ਤੁਸੀਂ। ਤੇ ਇਹਨਾਂ ਦੇ ਖਿਲਾਫ ਜਿਹੜੀਆਂ ਕਾਰਵਾਈ ਵੀ ਹੋ ਸਕਦੀ, ਸਭ ਕੁਝ ਹੋ ਸਕਦਾ। ਪਰ ਤੁਹਾਨੂੰ ਥੋੜ੍ਹਾ ਜਿਹਾ ਅਸੀਂ ਹਰ ਇੱਕ ਨੂੰ ਇਹੋ ਚੀਜ਼ ਕਹਿੰਦੇ ਕਿ ਇੱਕ ਤਾਂ ਰਿਵਿਊ ਸਾਡੀ ਕਮਿਊਨਿਟੀ ਪਾਉਂਦੀ ਨਹੀਂ ਬਿਲਕੁਲ ਵੀ। ਕਿਸੇ ਵੀ ਬੰਦੇ ਨੇ ਕਈ ਵਾਰੀ ਹੈਰਾਨ ਹੁੰਦਾ ਆ ਕਿ ਇਹੋ ਜਿਹੀਆਂ ਚੀਜ਼ਾਂ ਅਸੀਂ ਜਦੋਂ ਦੱਸਦੇ, ਆਪਾਂ ਕਿੰਨੀ ਵਾਰੀ ਰਾਜਕਰਨ ਇਸ ਬਾਰੇ ਸੁਣ ਚੁੱਕੇ ਹਾਂ ਹੁਣ ਆਪਣੇ ਪਿਛਲੇ ਹਫ਼ਤਿਆਂ ਦੇ ਵਿੱਚ। ਪਰ ਜੇ ਆਪਾਂ ਕਹੀਏ ਵੀ ਤੁਸੀਂ ਰਿਪੋਰਟ ਕਿਸੇ ਦੀ ਜਾ ਕੇ ਕਰੋ, ਜਦੋਂ ਉਹ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਜਦੋਂ ਉਹ ਲੋਕੀ ਬਿਲਕੁਲ ਐਨ ਠੋਕ ਕੇ ਰਿਪੋਰਟ ਕਰਦੇ ਆ ਸਾਰੇ, ਤੇ ਸਾਡੀ ਕੀ ਕਮਿਊਨਿਟੀ ਨੂੰ ਕੀ ਪ੍ਰੋਬਲਮ ਹੈ ਰਿਪੋਰਟ ਕਰਨ ਦੇ ਵਿੱਚ? ਭਾਈ ਮੈਂ ਹੋਰ ਪੁੱਛਣਾ ਸੀਗਾ, ਮੈਂ ਵਕੀਲ ਵੀ ਕੀਤਾ ਹੈ ਨਾ। ਹਾਂਜੀ ਜੀ। ਤੇ ਉਹ ਵਕੀਲ ਦੇ ਬਈ ਫੋਨ ਚੁੱਕਣੋਂ ਹਟ ਗਏ ਨੇ ਉਹ।
ਉਹ ਨਹੀਂ ਜੀ, ਉਹਨਾਂ ਨੇ ਏਦਾਂ ਨਹੀਂ ਇੱਕ ਚੀਜ਼ ਚੱਲਣੀ ਹੈਗੀ। ਇਹ ਅਸੀਂ ਬਾਰ-ਬਾਰ ਇਹ ਚੀਜ਼ ਨੂੰ ਕੋਸ਼ਿਸ਼ ਕਰਦੇ ਹਾਂ ਵੀ ਸਾਰਿਆਂ ਨੂੰ ਕਹੀਏ, ਐਸੋਸੀਏਸ਼ਨ ਵੱਲੋਂ ਵੀ ਟਰਾਈ ਕਰਦੇ, ਪਰ ਐਸੋਸੀਏਸ਼ਨ ਦਾ ਟਰਾਈ ਉਹੀ ਕਰੂਗੀ ਨਾ ਜੇ ਸਾਡੇ ਲੋਕੀ ਸਪੋਰਟ ਕਰਨਗੇ। ਸਾਡੇ ਲੋਕੀ ਤਾਂ $10 ਦੀ ਮੈਂਬਰਸ਼ਿਪ ਲੈਣੋਂ ਡਰ ਜਾਂਦੇ ਆ, ਤਾਂ ਉੱਥੇ ਵਕੀਲ ਲੱਖਾਂ ਡਾਲਰ ਦਾ ਕਰਕੇ ਕਿੱਥੋਂ ਕੀ ਕਰ ਸਕਦੇ ਆ। ਸੋ ਸਿਚੁਏਸ਼ਨ ਬਾਰ-ਬਾਰ ਮੈਨੂੰ ਬਹੁਤ ਲੋਕਾਂ ਤੋਂ ਸੁਣਨ ਨੂੰ ਮਿਲਦਾ ਐਸੋਸੀਏਸ਼ਨ ਕੀ ਕਰਦੀ ਆ। ਮੈਂ ਉਹਨਾਂ ਨੂੰ ਇੱਕੋ ਹੀ ਸਵਾਲ ਪੁੱਛਦਾ ਵੀ ਤੁਸੀਂ ਐਸੋਸੀਏਸ਼ਨ ਲਈ ਕੀ ਕੀਤਾ ਅੱਜ ਤੱਕ, ਠੀਕ ਹੈ ਨਾ। ਸੋ ਐਸੋਸੀਏਸ਼ਨ ਦਾ ਤਾਂ ਹੀ ਆ ਜੇ ਤੁਸੀਂ ਲੋਕ ਸਾਰੇ ਜਾਣੇ ਰਲ ਕੇ ਉਹਦੇ ਵਿੱਚ ਹੰਬਲਾ ਮਾਰ ਕੇ ਆਓਗੇ, ਆਪਣਾ ਫੰਡ ਦਿਓਗੇ, ਆਪਾਂ ਉਹਦਾ ਵਕੀਲ ਕਰਾਂਗੇ, ਆਪਾਂ ਇੱਕ ਕਲਾਸ ਐਕਸ਼ਨ ਲਾ ਸੂਟ ਕਰ ਸਕਦੇ, ਕੁਝ ਵੀ ਕਰ ਸਕਦੇ ਹਾਂ। ਪਰ ਐਸੋਸੀਏਸ਼ਨ ਦਾ ਤਾਂ ਹੀ ਆ ਨਾ ਜੇ ਉਹਦੇ 'ਚ ਲੋਕੀ ਹੋਣਗੇ, ਤੇ ਜੇ ਲੋਕੀ ਨਹੀਂ ਹੈਗੇ ਐਸੋਸੀਏਸ਼ਨ ਕੀ ਕਰ ਲੂਗੀ। ਜਿੰਨੇ ਕੁ ਲੋਕੀ ਹੈਗੇ ਆ ਉਹਨਾਂ ਕੁ ਐਸੋਸੀਏਸ਼ਨ ਆਪਣੇ ਤੌਰ ਤੇ ਕਰੀ ਜਾਂਦੀ ਆ। ਪਰ ਜੇ ਅਸੀਂ ਆਪਣੇ ਪਰਸਨਲ ਤੌਰ ਤੇ ਸਾਰੇ ਜਾਣੇ ਕਰ ਸਕਦੇ ਹਾਂ, ਕੋਈ ਵਕੀਲ ਕਰ ਸਕਦੇ, ਇਕੱਠੇ ਹੋ ਕੇ ਕਿਉਂ ਨਹੀਂ ਕਰ ਸਕਦੇ? ਜੀ ਜੀ ਧੰਨਵਾਦ ਜੀ। ਸੋ ਹੋਰ ਵੀ ਜੇ ਕੋਈ ਸਾਡਾ ਸਰੋਤਾ ਉਹਦੇ ਨਾਲ ਇਦਾਂ ਦੀ ਸਿਚੁਏਸ਼ਨ ਹੋਈ ਹੋਵੇ ਤਾਂ ਸ਼ੇਅਰ ਕਰ ਸਕਦਾ, ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ। ਜੀ ਥੈਂਕ ਯੂ ਰਣਬੀਰ ਜੀ। ਮੇਰਾ ਹੋਰ ਕੁਐਸਚਨ ਹਾਂਜੀ, ਮੈਂ ਪੁੱਛ ਲਓ। ਉਹ ਆਪਣਾ CHP ਨੂੰ ਕਰ ਸਕਦਾ ਰਿਪੋਰਟ? CHP ਦਾ ਕੋਈ ਮਤਲਬ ਨਹੀਂ ਜੀ। ਅੱਛਾ ਅੱਛਾ, ਹਾਂਜੀ CHP ਤੁਸੀਂ ਕੋਈ ਨਹੀਂ, ਮੈਨੂੰ ਕਾਲ ਕਰ ਲਿਓ, ਬਾਅਦ ਵਿੱਚ ਕਾਲ ਕਰ ਲਿਓ, ਟੈਕਸਟ ਕਰ ਲਿਓ ਮੈਨੂੰ, ਮੇਰਾ ਨੰਬਰ ਇੱਥੇ ਹੈਗਾ, ਫੇਸਬੁੱਕ ਤੇ ਟੈਕਸਟ ਕਰ ਲਿਓ, ਤੇ ਫਿਰ ਆਪਾਂ ਗੱਲ ਕਰਦੇ ਇਹਦੇ 'ਚ ਹੋਰ ਦੇਖਦੇ ਕੀ ਕਰ ਸਕਦੇ। ਠੀਕ ਹੈ ਭਾਜੀ, ਥੈਂਕ ਯੂ ਜੀ। ਸੋ ਆਪਣਾ ਰਮਨ ਜੀ ਇੱਕ ਵਾਰੀ ਉਹ ਵੈਬਸਾਈਟ ਦੱਸ ਦਿਓ ਜਿੱਥੇ ਉਹ ਕਰਦਾ ਹੁੰਦਾ, loadbroker411.com। ਹਾਂਜੀ, loadbroker411, ਮੈਂ ਉੱਥੇ ਆਪਣੇ ਫੇਸਬੁੱਕ ਪੇਜ ਤੇ ਵੀ ਪਾ ਦਿੰਦਾ ਆ ਜੀ। ਠੀਕ ਹੈ ਜੀ। ਤੇ ਰਾਜ ਹੋਰ ਖਬਰ ਆ ਰਹੀ ਆ ਕਿ ਇਹ ਇੰਟਰਨਲ ਖਬਰ ਹੈਗੀ ਆ ਕਿ ਇੱਕ ਆਪਣੀ ਸੈਂਟਰਲ ਵੈਲੀ ਦੀ ਟਰੱਕਿੰਗ ਕੰਪਨੀ ਹੈਗੀ ਆ, ਇਹ ਅਜੇ ਰਿਪੋਰਟ ਅੰਦਰ ਦੀ ਹੈਗੀ ਆ ਕਿ ਜਿਹੜੀ ਆ ਟਰੱਕਿੰਗ ਕੰਪਨੀ ਆ ਉਹ ਸੈਂਟਰਲ ਵੈਲੀ ਦੀ ਹੈਗੀ ਆ, ਉਹਨਾਂ ਦੇ 15 ਟ੍ਰੇਲਰ ਜਿਹੜੇ ਆ ਵਿਦ ਕਾਰਗੋ ਚੋਰੀ ਹੋਏ ਆ। 15 ਟ੍ਰੇਲਰ ਵਿਦ ਕਾਰਗੋ ਆਪਣੀ ਪੰਜਾਬੀਆਂ ਦੀ ਕੰਪਨੀ ਆ। ਅਰੈਸਟ FBI ਵੱਲੋਂ ਅਰੈਸਟ ਹੋਣ ਵਾਲੇ ਬੰਦੇ ਵੀ 4 ਪੰਜਾਬੀ ਆ ਇੱਥੇ ਰੱਖ। ਸੋ ਮੈਂ ਜਿਹੜਾ ਟ੍ਰੇਲਰ ਜਿਹੜਾ ਫਰੇਟ ਚੋਰੀ ਦਾ ਕੰਮ ਕਹਿ ਰਿਹਾ ਨਾ, ਇਹ ਬਹੁਤ ਜ਼ਿਆਦਾ ਵੱਧ ਚੁੱਕਾ ਇਸ ਵੇਲੇ, ਬਹੁਤ ਜ਼ਿਆਦਾ ਵੱਧ ਚੁੱਕਾ। ਜਿਹੜਾ ਇਹ ਗੈਂਗ ਆ ਇਹ ਐਕਟਿਵ ਹੈਗਾ ਡੈਲਸ ਤੋਂ LA ਤੱਕ। ਸੋ ਜੇ ਤੁਹਾਡੇ ਲੋਡ ਤੁਹਾਡੇ ਇੱਧਰਲੇ ਪਾਸੇ, ਬੀ ਵੈਰੀ ਕੇਅਰਫੁਲ ਕਿ ਲੋਡ ਕਿਹਨੂੰ ਦਿੰਦੇ ਆ। ਇਹ ਹੁਣ ਉਹ ਨਹੀਂ ਕੰਮ ਰਹਿ ਗਿਆ ਕਿ ਬ੍ਰੋਕਰ ਤੇ ਕੈਰੀਅਰ ਦਾ, ਇਹ ਕੈਰੀਅਰ ਟੂ ਕੈਰੀਅਰ ਵਾਲੇ ਲੋਡ ਆ। ਕੈਰੀਅਰ ਟੂ ਕੈਰੀਅਰ ਜਿਹੜੇ ਲੋਡ ਕਈ ਵਾਰੀ ਟ੍ਰਾਂਸਫਰ ਹੋ ਜਾਂਦੇ ਆ, ਇੱਕ ਕੈਰੀਅਰ ਦੂਜੇ ਕੈਰੀਅਰ ਨੂੰ ਦੇਣ ਦਾ ਆਪਣੀ। ਸੋ ਇਹ ਨਕਲੀ ਬਿਲ ਆਫ ਲੇਡਿੰਗ ਲੈ ਕੇ ਚੱਕ ਕੇ ਲੈ ਜਾਂਦੇ ਆ ਜਾਂ ਚੁੱਪ ਚਪੀਤੇ ਆਉਂਦੇ ਆ ਟਰੱਕ ਦੇ ਪਿੱਛੇ ਪਾ ਕੇ ਲੈ ਜਾਂਦੇ ਟ੍ਰੇਲਰ? ਕਰਦੇ ਕਿੱਦਾਂ ਫਿਰ ਇਹ? ਇਹਦੇ ਵਿੱਚ ਨਾ ਦੇਖੋ, ਇਹਦੇ 'ਚ ਹੁੰਦਾ ਇੱਕ ਜਿਹੜਾ ਭਾਜੀ ਨੇ ਗੱਲ ਕੀਤੀ ਰਲੇ ਹੋਏ ਆ, ਕਈ ਵਾਰੀ ਉਹ ਵੀ ਹੁੰਦਾ, ਕਈ ਵਾਰੀ ਹੁੰਦਾ ਕਿ ਤੁਸੀਂ ਕਿਸੇ ਕੰਪਨੀ ਨੂੰ ਲੋਡ ਦੇ ਰਹੇ ਆ, ਠੀਕ ਹੈ ਨਾ। ਇੱਕ ਸਿਨੈਰੀਓ ਆ, ਮੈਂ ਤੁਹਾਨੂੰ ਜੀ ਸਾਡੇ ਨਾਲ ਵਾਪਰੀ ਸੀ ਕਾਫੀ ਬਹੁਤ ਦੇਰ ਪਹਿਲਾਂ ਦੀ। ਤੁਸੀਂ ਇੱਕ ਸਿਨੈਰੀਓ ਆ, ਤੁਸੀਂ ਕਿਸੇ ਟਰੱਕਿੰਗ ਕੰਪਨੀ ਨੂੰ ਲੋਡ ਦਿੱਤਾ, ਠੀਕ ਆ, ਠੀਕ ਹੈ। ਉਹ ਟਰੱਕਿੰਗ ਕੰਪਨੀ ਤੁਹਾਡੇ ਨਾਲ ਲੱਗਦੀ ਆ ਜਾਂ ਤੁਹਾਡੇ ਨਾਲ ਕੋਈ ਵੀ ਮੰਨ ਲਓ ਉਹਦਾ ਕੋਈ ਰੰਜਿਸ਼, ਉਹਨੇ ਉਹ ਲੋਡ ਜਿਹੜਾ ਉਹ ਕਿਸੇ ਹੋਰ ਅੱਗੇ ਤੀਜੀ ਟਰੱਕਿੰਗ ਕੰਪਨੀ ਨੂੰ ਦੇਤਾ ਵੀ ਤੂੰ ਚੱਕ ਕੇ ਲੈ ਜਾ। ਉਹ ਜਦੋਂ ਲੋਡ ਉੱਥੋਂ ਚੱਕ ਕੇ ਲੈ ਗਿਆ ਤੇ ਜਿਹੜੀ ਅਸਲ ਟਰੱਕਿੰਗ ਕੰਪਨੀ ਜਿਹਨੂੰ ਲੋਡ ਮਿਲਿਆ ਉਹ ਫਿਰ 2 ਘੰਟੇ ਬਾਅਦ ਜਾ ਕੇ ਉਹਦੇ ਸ਼ੋ ਅਪ ਹੁੰਦਾ ਵੀ ਭਾਈ ਮੈਂ ਲੋਡ ਚੱਕਣ ਆਇਆ। ਲੋਡ ਕੋਈ ਪਹਿਲਾਂ ਚੱਕ ਕੇ ਲੈ ਗਿਆ। ਹੁਣ ਜਿਹੜਾ ਪਹਿਲਾਂ ਚੱਕ ਕੇ ਲੱਗਿਆ ਕੌਣ ਲੈ ਗਿਆ? ਉਹ ਦੂਜਾ ਜਿਹੜਾ ਆ ਉਹ ਕਹਿੰਦਾ ਮੈਨੂੰ ਤਾਂ ਪਤਾ ਨਹੀਂ, ਮੈਂ ਤਾਂ ਆਪ ਲੋਡ ਟਰੱਕ ਭੇਜਿਆ, ਮੇਰਾ ਤਾਂ ਆਪ ਟਰੱਕ ਉੱਤੇ ਖੜਾ ਲੋਡ ਚੱਕਣ, ਲੋਡ ਹੋਰ ਕੋਈ ਚੱਕ ਕੇ ਲੈ ਗਿਆ। ਸੋ ਇਹ ਜਿਹੜੀਆਂ ਚੀਜ਼ਾਂ ਆ, ਇਹ ਚੀਜ਼ਾਂ ਤੁਹਾਨੂੰ ਹੁਣ ਇਹਨਾਂ ਚੀਜ਼ਾਂ ਦੇ ਧਿਆਨ ਦੇਣਾ ਪੈਣਾ ਵੀ ਜਿਹੜੇ ਤੁਸੀਂ ਟ੍ਰੇਲਰ ਆ, ਜਿਹੜੇ ਯਾਰਡ ਦੇ ਵਿੱਚ ਟ੍ਰੇਲਰ ਖੜੇ ਆ, ਜਾਂ ਕਦੀ ਤੁਸੀਂ ਸਟਰੀਟ ਦੇ ਤੁਸੀਂ ਟ੍ਰੇਲਰ ਪਾਰਕ ਕਰ ਦਿੰਦੇ ਆ, ਕੁਛ ਕਰ ਦਿੰਦੇ ਆ, ਉੱਥੋਂ ਤੁਸੀਂ ਦੇ ਬਾਹਰ ਟ੍ਰੇਲਰ ਪਾਰਕ ਕੀਤਾ ਜਾਂ ਕਿਤੇ ਵੀ ਉੱਥੇ ਪਾਰਕ ਕੀਤਾ, ਜੇ ਉਹ ਸਿਕਿਉਰਡ ਨਹੀਂ ਹੈਗਾ, ਜੇ ਉਹ ਚੀਜ਼ਾਂ ਉੱਦਾਂ ਨਹੀਂ, ਉਹ ਚੋਰੀ ਹੋਣ ਦਾ ਖਦਸ਼ਾ ਉੱਥੋਂ ਬਹੁਤ ਬਣ ਜਾਂਦਾ। ਕਈ ਤਾਂ ਬਿਜਲੀ ਜਿਹੜੇ ਅੰਦਰ ਵੜ ਕੇ ਚੋਰੀ ਕਰਦੇ ਆ, ਕਈ ਤਾਂ ਬਾਹਰ ਸਟਰੀਟਾਂ ਤੋਂ ਯਾਰਡਾਂ ਤੋਂ ਹੀ ਲੈ ਜਾਂਦੇ ਆ ਚੱਕ ਕੇ। ਉਹ ਭਾਜੀ ਆਏ ਸੀ, ਉਹਨੇ ਕਿਹਾ ਟ੍ਰੇਲਰ ਚੱਕ ਲਿਆ, ਟ੍ਰੇਲਰ ਚੱਕ ਲਿਆ। ਹੁਣ ਟ੍ਰੇਲਰ ਇਹ ਚੀਜ਼ਾਂ ਜਿਹੜੀਆਂ ਨਾ, ਇਹ ਆਪਾਂ ਪਿਛਲੇ ਵੀਕ ਵੀ ਉਦੋਂ ਵੀ ਗੱਲ ਕੀਤੀ ਸੀ, 2-3 ਹਫ਼ਤੇ ਚੱਲੇ ਉਦੋਂ ਵੀ ਗੱਲ ਕਰ ਰਹੇ ਸੀ। ਚੋਰੀ ਵਾਲਾ ਜਿਹੜਾ ਕੰਮ ਹੈ ਨਾ, ਉਹ ਇੰਨਾ ਕੁ ਜ਼ਿਆਦਾ ਵੱਧ ਚੁੱਕਾ ਜਿਸ ਕੋਈ ਹਿਸਾਬ ਨਹੀਂ। ਇੱਕ ਹਾਦੀ ਜਿਹੜੀ ਉਹ ਹੋਈ ਪਈ ਆ। ਹੁਣ ਦੇਖੋ ਜਿਨ੍ਹਾਂ ਨੇ ਪਹਿਲਾਂ ਕਾਲ ਕੀਤੀ ਸੀ ਉਹਨਾਂ ਨੂੰ ਵੀ ਬ੍ਰੋਕਰ ਨੇ ਕਹਿੰਦੇ ਵੀ ਸਾਰਾ ਕੁਝ ਦਿੱਤਾ ਸੀਗਾ,
ਵੇਖਣ ਨੂੰ ਸਭ ਕੁਝ ਸਹੀ ਲੱਗਦਾ ਸੀਗਾ ਵੀ ਕਰਾਤਾ ਕੰਮ ਉਹਨਾਂ ਦੇ ਥਰੂ। ਹੁਣ ਆ ਜਿਹੜੀ ਮੈਂ ਗੱਲ ਕਰ ਰਿਹਾ ਕੰਪਨੀ ਦੀ, ਇਹ ਸ਼ਿਪਰ ਨੇ ਟ੍ਰੇਲਰ ਲੋਡ ਕਰਕੇ ਬਾਹਰ ਸਟਰੀਟ ਤੇ ਖੜੇ ਕਰਤੇ ਟਰੱਕਿੰਗ ਕੰਪਨੀ ਚੱਕਣ ਵਾਸਤੇ। ਉਹ ਬਾਹਰੋਂ ਟਰੱਕਿੰਗ ਕੰਪਨੀ ਦਾ ਤੇ ਹੋਰ ਕੋਈ ਚੱਕ ਕੇ ਇੱਥੇ ਰੱਖ। ਇਹ ਤਾਂ ਐਵੇਂ ਬਾਅਦ ਦੇ ਵਿੱਚ ਉਹ ਫੜ ਹੋਏ ਆ, ਲੋਡ ਸਮੇਤ ਫੜ ਹੋਏ। FBI ਨੇ 4 ਪੰਜਾਬੀ ਜਿਹੜੇ ਆ ਕੀਤੇ, ਜਿਹੜੇ ਬੇਨਾਮ ਇਸ ਵੇਲੇ ਹੈਗੇ ਆ। ਔਰ ਉਹ ਜਿਹੜੀ ਚੀਜ਼ ਆ, ਇਹ ਦੇਖੋ ਇਹ ਕੰਟਰੀ ਇੱਕ ਐਸਾ ਆ, ਇੱਥੇ ਤੁਸੀਂ ਗਲਤ ਕਰਦੇ ਆ, ਅੱਜ ਨਹੀਂ ਕੱਲ ਨਹੀਂ ਪਰਸੋਂ ਤੁਸੀਂ ਕਿਸੇ ਨਾ ਕਿਸੇ ਦਿਨ ਰਿੜਕੇ ਆ ਜਾਂਦੇ। ਕਿਉਂਕਿ ਜਿੱਦਾਂ ਤੁਹਾਡਾ ਡਰ ਖੋਲਦਾ ਤੁਸੀਂ ਹੋਰ ਕੰਮ ਕਰਦੇ ਆ, ਉਦਾਂ ਤੁਹਾਨੂੰ ਜਿਹੜਾ ਆ ਤੁਹਾਡੇ ਸਾਹਮਣੇ ਆ ਜਾਂਦੀਆਂ। ਉਹ ਫੜੇ ਤੇ ਜਾਂਦੇ ਹੀ ਆ, ਉਹ ਥੋੜਾ ਟਾਈਮ ਲੱਗ ਜਾਂਦਾ ਪਰ ਫੜੇ ਜਾਂਦੇ ਆ। ਇਹ ਚਾਰਜ ਹੋ ਗਏ ਆ ਜਾਂ ਹੋਣੇ ਅਜੇ? ਅਜੇ ਬੇਲ ਤੇ ਆ। ਅੱਛਾ, ਬੇਲ ਤੇ ਬਾਹਰ ਆ, ਮਤਲਬ ਚਾਰਜ ਲੱਗ ਕੇ ਅੰਦਰ ਹੋਏ ਸੀ ਤੇ ਹੁਣ ਬੇਲ ਤੇ ਬਾਹਰ ਆ। ਇਹ ਕਿੰਨੀ ਕੁ ਪੁਰਾਣੀ ਹੈ? ਹੁਣ ਦੀ ਹੋਈ ਗੱਲ ਆ, ਰੀਸੈਂਟਲੀ? ਤਾਜੀ 2 ਹਫ਼ਤੇ ਪਹਿਲਾਂ ਦੀ ਆ। ਸੋ ਤੁਸੀਂ ਹਿਸਾਬ ਲਾ ਲਓ ਵੀ ਚੱਲ ਕੀ ਜਿਹੜਾ ਰਿਹਾ ਆ ਕੀ। ਚਲੋ ਰਮਨ ਜੀ, ਹੈ ਤਾਂ ਇਹ ਥੋੜੀ ਡਿਫਰੈਂਟ ਐਂਗਲ ਤੋਂ, ਪਰ ਕੀ ਇਹਦੇ ਵਿੱਚ ਕੋਈ ਰਿਐਲਿਟੀ ਹੈਗੀ ਆ ਜਾਂ ਵੈਸੇ ਹੀ ਇਹ ਗੱਲਾਂ ਸੁਣਨ ਨੂੰ ਜਿਹੜੀਆਂ ਮਿਲਦੀਆਂ ਵੀ ਕੰਮ ਡਾਊਨ ਆ ਤੇ ਹੁਣ ਇਹ ਇਸ ਕੰਮ ਨੂੰ ਜਿਹੜਾ ਉਹ ਤੁਰ ਪਏ ਆ? ਓਬਵੀਅਸਲੀ ਇਹ ਤਾਂ ਗਲਤ ਕੰਮ ਤਾਂ ਗਲਤ ਹੀ ਆ, ਇਹ ਤਾਂ ਆਪਾਂ ਨੂੰ ਵੀ ਪਤਾ ਹੀ ਆ ਵੀ ਇਦਾਂ ਦਾ ਕਰਨਾ ਨਹੀਂ ਆ, ਪਰ ਇਹ ਸਮਝ ਕਿਉਂ ਨਹੀਂ ਪਾ ਰਹੇ ਵੀ ਇੱਥੇ ਕੰਮ ਚੱਲਣਾ ਨਹੀਂ? ਦੇਖੋ ਹੁਣ ਕੈਨੇਡਾ ਦੇ ਵਿੱਚ ਕਿੰਨਾ ਕੁਛ ਹੋਇਆ। ਕੈਨੇਡਾ ਕਹਿੰਦੇ ਅਮਰੀਕਾ ਵਾਲੇ ਕਾਹਦੇ ਪਿੱਛੇ ਰਹਿਣ, ਹਨਾ? ਬਹੁਤ ਮਾੜੀ ਗੱਲ ਆ। ਬਹੁਤ ਮੈਂ ਅੱਜ ਦੀ ਤਰੀਕ ਦੇ ਵਿੱਚ ਤੁਹਾਨੂੰ ਸੱਚੀ ਗੱਲ ਦੱਸਦਾ ਆ ਕਿ ਇਹ ਜਿਹੜਾ ਕੰਮ ਆ, ਇਹ ਕੰਮ ਜਿਹੜਾ ਆ, ਇਹ ਜਿਹੜੇ ਕਮਿਊਨਿਟੀਜ਼ ਹੈਗੀਆਂ ਜਿਹੜੀਆਂ ਆਪਣੀਆਂ, ਇਹ ਨਹੀਂ ਆਪਾਂ ਕਰਦੇ ਬਈ ਜਿਹੜੇ ਸਾਰੇ ਜਿਹੜੇ ਕਮਿਊਨਿਟੀ 'ਚ ਹੀ ਆ, ਬਥੇਰਾ ਬਾਹਰਲੇ ਵੀ ਆ, ਬਹੁਤ ਕੁਝ ਹੈਗੇ ਆ, ਬਹੁਤ ਹੋ ਰਿਹਾ ਹੈ ਨਾ, ਠੀਕ ਹੈ ਨਾ। ਤੇ ਜਿਹੜੇ ਲੋਕੀ ਹੈਗੇ ਆ ਗੱਲ ਕਰਦੇ ਆ, ਜਿਹੜੇ ਆਪਣੇ ਇਹ ਚੋਰੀ ਵਾਲਾ ਮਾਮਲਾ ਹੈਗਾ, ਇਹਦੇ ਵਿੱਚ ਸਾਡੀ ਕਮਿਊਨਿਟੀ ਜਿੱਦਾਂ ਏਦਾਂ ਲੱਗਦੀ ਨਵੀਂ ਉਹਨਾਂ ਨੂੰ ਸਵਾਦ ਮਿਲਣਾ ਸ਼ੁਰੂ ਹੋਇਆ, ਠੀਕ ਹੈ ਨਾ। ਤੇ ਉਹ ਹੁਣ ਬੜੇ ਜ਼ੋਰ ਸ਼ੋਰ ਦੇ ਨਾਲ ਇਸ ਕੰਮ 'ਚ, ਕਿਉਂਕਿ ਕੰਮ ਧੰਦਾ ਬਹੁਤ ਠੰਡਾ ਆ, ਕਈ ਲੋਕਾਂ ਦੇ ਘਰ ਵਿਕਣ ਤੱਕ ਆਏ ਹੋਏ ਆ। ਸੋ ਉਹਦੇ ਕਰਕੇ ਹੁਣ ਜਿਹੜਾ ਇਹ ਆ ਵੀ ਇੱਧਰ ਨੂੰ ਪਹਿਲਾਂ ਹੁੰਦਾ ਸੀਗਾ ਵੀ ਚਲੋ ਡਰੱਗ ਵੇਚ ਲਓ, ਆਹ ਕਰ ਲਓ, ਉਹ ਕਰ ਲਓ। ਹੁਣ ਇੱਥੇ ਆ ਵੀ ਆਹ ਕੰਮ ਕਰ ਲਓ। ਹੁਣ ਇੱਥੇ ਥੋੜੀ ਜਿਹੀ ਸਖਤੀ ਜਦੋਂ ਹੋਣ ਲੱਗ ਗਈ, ਜਦੋਂ ਇਹ FBI ਵਾਲੇ ਸਕਰੀਏ ਹੋ ਗਏ, ਤੇ ਇਹ ਸਭ ਜਿਹੜਾ ਚੱਲ ਜਾਣਾ ਆ। ਜੀ, ਆਪਣੇ ਨਾਲ ਜੁੜੇ ਨੇ ਤਜਿੰਦਰ ਜੀ, ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ, ਹੈਲੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਤਿੰਨੇ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੇ ਇਹ ਇਨਸੀਡੈਂਟ ਮੈਂ ਗੱਲ ਕਰ ਰਹੀ ਹਾਂ 1985 ਚ। ਇਹ ਬਿਕੋਜ਼ ਮੈਂ ਜਹਾਜ਼ ਦੇ ਉੱਪਰ ਕਪਤਾਨ ਸੀਗਾ, ਔਰ ਅਸੀਂ ਬ੍ਰਾਜ਼ੀਲ ਤੇ ਲੋਡ ਕਰਿਆ ਜਿਹੜੀ ਕਾਰਗੋ, ਇਟ ਵਾਜ਼ ਫॉर ਇੰਡੋਨੇਸ਼ੀਆ। ਠੀਕ ਹੈ। ਉਹ ਜਕਾਰਟਾ ਖਾਤਰ ਸੀਗੀ। ਤਾਂ ਜਦ ਮੈਂ ਪਹੁੰਚਿਆ ਆਪਣੀ ਇੰਡੋਨੇਸ਼ੀਆ ਜਕਾਰਟਾ, ਉੱਥੇ ਉਹ 2 ਪਾਰਟੀਆਂ ਆ ਗਈ ਕਲੇਮ ਕਰਕੇ, ਉਹਨਾਂ ਕੋਲ ਬਿਲਸ ਆਫ ਲੀਡਿੰਗ ਸੇਮ ਥਿੰਗ। ਠੀਕ ਹੈ। ਤੋ ਦੈਨ ਆਈ ਸੈਂਸਡ ਵੀ ਇਹ ਜਿਹੜਾ ਹੈ ਕੋਈ ਗੜਬੜ ਹੈਗੀ। ਤਾਂ ਸਾਡੇ ਨੋਰਮਲੀ ਇੰਟਰਨੈਸ਼ਨਲੀ ਹੁੰਦੇ ਆ ਕਿ P&I ਕਲੱਬ ਕਹਿੰਦੇ ਆ, ਪ੍ਰੋਟੈਕਸ਼ਨ ਇੰਡੈਮਨਿਟੀ ਕਲੱਬ, ਜਿਨ੍ਹਾਂ 'ਚ ਅਟਰਨੀਜ਼ ਹੁੰਦੇ ਆ ਇੰਟਰਨੈਸ਼ਨਲ। ਤੋ ਉਹਨਾਂ ਨੂੰ ਮੈਂ ਕੰਟੈਕਟ ਕਰਿਆ, ਮੈਂ ਕਿਹਾ ਵੀ ਮੈਂ ਦੋਨਾਂ ਨੂੰ ਰਿਫਿਊਜ਼ ਕਰਦਾ, ਮੈਂ ਕਿਹਾ ਕਾਰਗੋ ਨਹੀਂ ਅਸੀਂ ਡਿਸਚਾਰਜ ਕਰਨੀ ਜਦ ਤੱਕ ਇਹ ਸੌਟ ਆਊਟ ਨਹੀਂ ਹੁੰਦਾ। ਤੋ ਇੱਕ ਸੀਗਾ ਲੋਕਲੀ ਉੱਥੇ ਇੰਡੋਨੇਸ਼ੀਆ ਦਾ, ਦੂਆ ਸੀਗਾ ਜੈਪਨੀਜ਼ ਕੰਪਨੀ ਜਿਹੜੇ ਕਲੇਮ ਕਰ ਰਹੇ ਸੀਗੇ। ਸਾਨੂੰ 2.5 ਮਹੀਨੇ ਲੱਗ ਗਏ ਫਾਈਨਲੀ। ਉਹ ਜਿਹੜਾ ਇੰਡੋਨੇਸ਼ੀਆ ਵਾਲੇ ਕਰ ਰਹੇ ਸੀਗੇ, ਉਹ ਇਨ ਬਿਟਵੀਨ ਫਰਾਡ ਉਹਨਾਂ ਨੇ ਜਨਰੇਟ ਕਰਤੀ ਸੀਗੀ ਬਿਲ ਆਫ ਲੀਡਿੰਗ। ਫਿਰ ਅਸੀਂ ਵੀ ਸੇਲਡ ਜਾਪਾਨ ਜਾ ਕੇ ਫਿਰ ਉਸੇ ਡਿਸਚਾਰਜ ਕਰੀ ਕਾਰਗੋ। ਅੱਛਾ, ਠੀਕ ਹੈ। ਸੋ ਇਟ ਇਜ਼ ਔਨ ਅ ਬਿਗ, ਆਈ ਮੀਨ 80,000 ਪਾਊਂਡ ਨਹੀਂ, ਟਨਸ ਦੀ ਮੈਂ ਗੱਲ ਕਰ ਰਿਹਾ, ਜਿਹੜੀ ਸਾਡੇ ਟਨੇਜ ਸੀਗੀ।
ਉਹਦਾ ਕਿੰਨੇ ਮਿਲੀਅਨ ਡਾਲਰ ਦੀ ਕਾਰਗੋ ਸੀਗੀ ਉਹ। ਸਹੀ ਗੱਲ ਆ। ਸੋ ਮੈਨੂੰ ਅੱਜ ਦਾ ਨਹੀਂ, ਇਹ ਕਦੋਂ ਦਾ ਹੀ ਚੱਲਦਾ ਹੈ ਕੰਮ ਚੋਰੀ ਵਾਲਾ ਤਾਂ। ਨਹੀਂ, ਮੈਂ 85 ਦੀ ਗੱਲ ਕਰ ਰਿਹਾ। ਹੁਣ ਤੁਸੀਂ ਦੱਸੋ, ਮਤਲਬ ਕੰਪਨੀ ਸਾਡੀ ਬ੍ਰਿਟਿਸ਼ ਕੰਪਨੀ ਸੀਗੀ ਲੰਡਨ ਦੇ ਵਿੱਚ, ਠੀਕ ਹੈ, ਠੀਕ ਹੈਡ ਹੈ, ਆਫਿਸ। ਉਹ ਜਹਾਜ਼ ਤੇ ਪਰ ਮੈਂ ਕਪਤਾਨ ਸੀਗਾ। ਠੀਕ ਹੈ। ਉਹ ਬੜੇ ਧਮਕੀਆਂ ਦੇਣ। ਮੈਂ ਕਿਹਾ ਵੀ ਦੇਖੋ, ਇਹਦੇ ਪਰ ਬ੍ਰਿਟਿਸ਼ ਫਲੈਗ ਫਲਾਈ ਕਰ ਰਹੇ हैं, इट्स लाइक अनदर कंट्री। ਠੀਕ अरेस्ट करना होंगे, गैंगवे के ऊपर चढ़ूंगे, थानू फड़ के मैं अंदर कर लेना है। ਠੀਕ ਆ, ਤੁਸੀਂ ਡਰਾਤਾ ਫਿਰ ਉਹਨਾਂ ਨੂੰ ਜੀ। ਸਹੀ ਹੈ। हाँ, ਚਲੋ ਮੇਰਾ ਥੈਂਕ ਯੂ, ਚਲੋ- ਥੈਂਕ ਯੂ ਕੈਪਟਨ ਸਾਹਿਬ, ਬੜੀ ਮਿਹਰਬਾਨੀ ਆਪਣਾ ਇਨਸੀਡੈਂਟ ਸ਼ੇਅਰ ਕਰਨ ਦੇ ਲਈ। ਮਿਹਰਬਾਨੀ, ਸ਼ੁਕਰੀਆ नहीं नहीं, थैंक यू। ਰਾਜਕਰਨ, हाँ जी, ਜੀ, ਸ਼ੁਕਰੀਆ थैंक यू। ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਜੀ ਤੇ ਰਾਜਕਰਨ, ਜਿਹੜੇ ਟਰੱਕਾਂ ਦੀ ਚੋਰੀ ਦੀ ਗੱਲ ਚੱਲ ਰਹੀ ਸੀਗੀ, ਉਹ ਪਹਿਲਾਂ 2 ਬੰਦੇ ਫੜੇ ਗਏ ਆ। ਉਹ LA ਦੇ ਵਿੱਚ ਲਾਈਵ ਲੋਡ ਲਾ ਰਹੇ ਸੀਗੇ ਜਦੋਂ ਉਹਨਾਂ ਨੇ ਕਾਰਗੋ ਸੈਲ ਕਰ ਰਹੇ ਸੀਗੇ, ਉਦੋਂ ਲਾਈਵ ਲੋਡ ਲਾ ਰਹੇ ਸੀ ਜਦੋਂ ਉਹ ਅਰੈਸਟ ਹੋਏ ਆ। ਅੱਛਾ ਜੀ। ਇਹ ਵੀ ਰੰਗੇ ਹੱਥੀ ਫੜਨਾ ਇਸੇ ਨੂੰ ਕਹਿੰਦੇ ਆ। ਹਾਂਜੀ, ਜੋ ਅਸੀਂ ਜਿਹੜੀ ਗੱਲ ਕਰਦੇ ਹੈਗੇ ਆ ਕਿ ਜਿੱਦਾਂ ਆਪਣੇ ਉਹ ਭਾਈ ਸਾਹਿਬ ਉਹਨਾਂ ਨੇ 2 ਹਫ਼ਤੇ ਪਹਿਲਾਂ ਆਪਾਂ ਨੂੰ ਕਾਲ ਕੀਤੀ ਸੀਗੀ ਕਿ ਉਹ ਫਰੇਟ ਲੈ ਕੇ ਜਾ ਰਹੇ ਸੀਗੇ, ਉਹ ਕਿੱਦਾਂ ਇੱਦਾਂ ਕਈ ਵਾਰੀ ਇਹ ਵੀ ਹੋ ਸਕਦਾ। ਇਹ ਖਾਸ ਕਰਕੇ ਜਿਹੜੇ ਕੈਨੇਡੀਅਨ ਟਰੱਕਰਸ ਹੈਗੇ, ਉਹਨਾਂ ਵੱਲੋਂ ਇਹ ਕਈ ਵਾਰੀ ਖੁਲਾਸਾ ਕੀਤਾ ਜਾਂਦਾ ਆ ਕਿ ਆਪਣਾ ਨਾਂ ਕੀ ਲੈਂਦੇ ਆ ਇਹ ਜਿਹੜੇ ਆਪਣੇ ਹੈਗੇ ਆ ਡਰਾਈਵਰਸ ਹੈਗੇ। ਕਈ ਵਾਰੀ ਡਰਾਈਵਰਸ ਨੂੰ ਪਤਾ ਵੀ ਨਹੀਂ ਹੁੰਦਾ ਕਿ ਮੇਰਾ ਕਾਰਗੋ ਜਿਹੜਾ ਆ ਉਹ ਠੀਕ ਆ, ਗਲਤ ਆ, ਕੀ ਆ, ਕੀ ਨਹੀਂ ਆ। ਸੋ ਡਰਾਈਵਰਸ ਨੂੰ ਵੀ ਇਹ ਹਦਾਇਤ ਆ ਕਿ ਤੁਸੀਂ ਜਿਹੜਾ ਵੀ ਕੰਮ ਕਰਦੇ ਹੈਗੇ ਆ, ਇਹ ਥੋੜਾ ਧਿਆਨ ਦੇ ਨਾਲ ਆਪਣਾ ਸਾਰਾ ਜਿਹੜਾ ਲੋਡ ਆ ਉਹਨੂੰ ਸ਼ੱਕ ਪੂਰਾ ਚੈੱਕ ਕਰੋ, ਕਿੱਥੋਂ ਆ ਰਿਹਾ, ਕਿੱਥੇ ਜਾ ਰਿਹਾ। ਇੱਕ ਜਿਹੜਾ ਲੋਡ ਤੁਹਾਨੂੰ ਇਹ ਹੋਵੇ ਨਾ ਕਿ ਜਿਹੜਾ ਬਲਾਈਂਡ ਸ਼ਿਪਮੈਂਟ ਉਹਨੂੰ ਕਹਿੰਦੇ ਆ। ਬਲਾਈਂਡ ਸ਼ਿਪਮੈਂਟ ਜਿਹੜੀ ਆ ਉਹ ਜੇ ਤੁਸੀਂ ਚੱਕਦੇ ਆ, ਉਹਦੇ ਵਿੱਚ ਚੋਰੀ ਦਾ ਸਾਰਿਆਂ ਨਾਲੋਂ ਵੱਡਾ ਹੁੰਦਾ ਬਲਾਈਂਡ ਸ਼ਿਪਮੈਂਟ ਦੇ ਵਿੱਚ ਕਿ ਤੁਹਾਡਾ ਬਿੱਲ ਆਫ ਲੇਡਿੰਗ ਦੱਸ ਰਿਹਾ ਹੈ ਕਿਤੇ ਹੋਰ ਜਾ ਰਿਹਾ, ਪਰ ਤੁਹਾਨੂੰ ਕਿਹਾ ਜਾਂਦਾ ਕਿਤੇ ਹੋਰ ਲੈ ਕੇ ਜਾਣ ਨੂੰ। ਜਿੱਥੇ ਇਹ ਸਿਚੁਏਸ਼ਨ ਤੁਹਾਨੂੰ ਆ ਜਾਂਦੀ ਆ, ਉੱਥੇ ਰੈੱਡ ਫਲੈਗ ਹੈਗਾ। ਉੱਥੇ ਪੂਰੀ ਉਹਦੀ ਕੋਖ ਪੜਤਾਲ ਕਰੋ, ਕੌਣ ਬਰੋਕਰ ਆ, ਕੌਣ ਸ਼ਿਪਰ ਆ, ਕੌਣ ਰਿਸੀਵਰ ਆ। ਜਿੰਨੀਆਂ ਕਾਲਾਂ ਕਰ ਸਕਦੇ ਕਾਲਾਂ ਕਰੋ, ਕਿਉਂਕਿ ਉਹ ਜਿਹੜੀ ਲੋਡ ਹੈਗੇ ਆ ਇਹ ਮੈਜੋਰਟੀ ਲੋਡ ਜਿਹੜੇ ਆ ਬਲਾਈਂਡ ਸ਼ਿਪਮੈਂਟ ਦੇ ਤੌਰ ਤੇ ਹੁੰਦੇ ਆ ਕਿ ਲੋਡ ਕੱਲ ਵੀ ਮੈਨੂੰ ਕਾਲ ਆਈ ਸੀਗੀ ਭਾਈ ਸਾਹਿਬ ਉਹਨਾਂ ਦੀ ਵੀ ਸਾਡਾ ਜਿਹੜਾ ਲੋਡ ਸੀਗਾ ਉਹ ਨਿਊ ਜਰਸੀ ਜਾਣਾ ਸੀਗਾ। ਉਹਨਾਂ ਨੇ ਮੈਨੂੰ ਕਿਹਾ LA ਲਾ ਦੇ। ਮੈਂ LA ਲਾਤਾ, ਮੁੜ ਕੇ ਮੈਨੂੰ ਕਾਲ ਲੋਡ ਕਿੱਦਾਂ LA ਲੈ ਗਿਆ, ਉਹ ਤਾਂ ਨਿਊ ਜਰਸੀ ਦਾ ਲੋਡ ਸੀਗਾ। ਸੋ ਬਹੁਤ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਹੁੰਦੀਆਂ ਬਲਾਈਂਡ ਸ਼ਿਪਮੈਂਟ ਦੇ ਤੌਰ ਤੇ ਲੋਡ ਜਿਹੜੇ ਆ ਉਹ ਚੋਰੀ ਹੁੰਦੇ ਆ। ਸੋ ਜਦੋਂ ਤੁਹਾਨੂੰ ਕਿਤੇ ਕਿਹਾ ਜਾਵੇ ਕਿ ਤੁਹਾਡਾ ਬਿੱਲ ਆਫ ਲੇਡਿੰਗ ਡਿਫਰੈਂਟ ਆ ਤੇ ਤੁਹਾਡਾ ਫਲਾਣੀ ਚੀਜ਼ ਡਿਫਰੈਂਟ ਆ, ਜੇ ਤੁਹਾਨੂੰ ਲੱਗੇ ਵੀ ਤੁਹਾਡਾ ਬਿੱਲ ਆਫ ਲੇਡਿੰਗ ਜਿਹੜਾ ਦਿੱਤਾ ਐਵੇਂ ਕਾਪੀ ਕਰਕੇ ਪੇਪਰ ਜਿਹਾ ਦਿੱਤਾ, ਕੁਛ ਇੱਦਾਂ ਦਾ ਸਿੰਪਲ ਜਿਹਾ ਦਿੱਤਾ, ਇਹ ਸਾਰੀਆਂ ਚੀਜ਼ਾਂ ਡਰਾਈਵਰਸ ਨੂੰ ਧਿਆਨ ਰੱਖਣਾ ਚਾਹੀਦਾ, ਔਰ ਖਾਸ ਕਰਕੇ ਓਨਰ ਆਪਰੇਟਰਸ ਨੂੰ ਜਿਹੜੇ ਕਿ ਦੂਜੀਆਂ ਟਰੱਕ ਕੰਪਨੀਆਂ ਕੋਲੋਂ ਲੋਡ ਲੈਂਦੇ ਆ। ਬਿਲਕੁਲ ਜੀ। ਅਗਲੇ ਕਾਲਰ ਨੇ ਬੂਟਾ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਰਦਾਰ ਹਰਜੋਤ ਸਿੰਘ ਖਾਲਸਾ ਜੀ ਤੇ ਸਰਦਾਰ ਰਾਜਕਰਨਵੀਰ ਸਿੰਘ ਰਾਜਕਰਨਵੀਰ ਜੀ, ਮੈਨੂੰ ਉਹ ਭੁਲੇਖਾ ਪੈ ਗਿਆ। ਅੱਛਾ ਜੀ, ਸਾਰੇ ਪੰਜਾਬੀ ਰੇਡੀਓ USA ਦੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਰਮਨ ਜੀ ਤਾਂ ਰਹਿ ਹੀ ਗਏ। ਰਮਨ ਜੀ ਤਾਂ ਮੈਂ ਉਹਨਾਂ ਦਾ ਤਾਂ ਨਾਂ ਨਹੀਂ ਲਈਦਾ ਨਾ, ਜਿਹੜੇ ਚੋਰਾਂ ਨੂੰ ਫੜ ਕੇ ਤੇ ਤੁਹਾਡੇ ਸਾਹਮਣੇ ਲਿਆਉਂਦੇ ਆ। ਚੋਰ ਮੁੜ ਕੇ ਗੱਲ ਪੈਂਦੇ ਆ। ਸਹੀ ਗੱਲ ਆ। ਨਾ ਭਾਜੀ, ਮੁੜ ਕੇ ਤੁਹਾਡਾ ਨਹੀਂ ਨਾਂ ਲੈਂਦਾ, ਕੋਈ ਚਿੰਤਾ ਨਾ ਕਰੋ। ਨਹੀਂ, ਮੇਰਾ ਤਾਂ ਨਾਂ ਭਾਵੇਂ ਲਓ। ਮੈਂ ਤਾਂ ਤੁਹਾਨੂੰ ਗੱਲ ਇੱਕ ਦੱਸਣ ਲੱਗਾ ਜੀ, ਅੱਜ ਤਾਂ ਬਹੁਤ ਵਧੀਆ ਦਿਨ ਆ। ਇਹੋ ਜਿਹਾ ਦਿਨ ਨਿੱਤ ਚੜੇ। ਜਿਹੜਾ ਉਹ ਕੰਗਨਾ ਰਣੌਤ ਸੀ ਨਾ, ਭਾਜਪਾ ਦੀ ਜਿਹੜੀ ਹੰਕਾਰੀ ਸੀ, ਉਹਦੇ ਵੇਖੋ ਕੁੜੀ ਨੇ ਥੱਪੜ ਮਾਰਿਆ ਤੇ ਅੱਜ ਤਾਂ ਨਜ਼ਾਰਾ ਹੀ ਆ ਗਿਆ। ਉਹਦੇ ਵਾਸਤੇ ਤਾਂ ਜਿਹੜਾ ਨਾਮ ਰੱਖੋਗੇ ਮੈਂ ਪਹਿਲਾ ਹਿੱਸਾ ਪਾਊਂ। ਠੀਕ ਹੈ, ਉੱਥੇ ਕਰਦਾ ਜੀਰਕਪੁਰ ਦੇ ਇੱਕ ਬਿਜ਼ਨਸਮੈਨ ਨੇ ਲੱਖ ਰੁਪਇਆ ਕਰਤਾ ਐਲਾਨ ਉਹਦੇ ਲਈ। ਹਾਂਜੀ ਹਾਂਜੀ, ਚਾਹੀਦਾ ਉਹਨੂੰ। ਮੈਂ ਤਾਂ ਬਣਾਉਣਾ ਚਾਹੀਦਾ, MP ਬਣਾਉਣਾ ਚਾਹੀਦਾ। ਚਲੋ ਖਿਲਾਰ ਦਾਂਗੇ ਅਗਲੀ ਵਾਰੀ। ਬਹੁਤ ਬਹਾਦਰ ਕੁੜੀ ਆ ਜੀ। ਇਹੋ ਜਿਹੇ ਧੀਆਂ ਪੁੱਤ ਜੰਮਣ ਦਾ ਇਹਨਾਂ ਨੂੰ ਪਤਾ ਲੱਗ ਜੇ। ਏਦਾਂ ਜੀ, ਇੰਨਾ ਹੀ ਕਹਿਣਾ ਸੀ ਜੀ। ਸ਼ੁਕਰੀਆ, ਚਲੋ ਮਿਹਰਬਾਨੀ। ਥੈਂਕ ਯੂ ਜੀ। ਹਾਂਜੀ, ਏਦਾਂ ਵੀ ਜਿਹੜੇ ਹੁਣ ਜਿਹੜੇ ਪਰਸਨਲ ਗਾਰਡ ਵੀ ਜਿਨ੍ਹਾਂ ਨੇ ਰੱਖੇ ਹੋਣੇ ਆ ਨਾ, ਉਹ ਵੀ ਡਰਦੇ ਹੋਣੇ ਹੁਣ ਵੀ ਪੰਜਾਬੀ ਪਤਾ ਨਹੀਂ ਕਿੱਥੇ ਆ, ਵੀ ਕਿੰਨੇ ਕਿੱਥੇ ਕੱਢ ਕੇ ਚਪੇੜ ਜਿਹੜੀ ਦੁਬਾਰਾ ਠੋਕ ਦੇਣੀ ਆ। ਬੋਲਦੀ ਵੀ ਬਹੁਤ ਸੀ, ਬਹੁਤ ਭੈੜਾ ਬੋਲਦੀ ਸੀ ਮਾਵਾਂ ਧੀਆਂ ਨੂੰ, ਬਜ਼ੁਰਗਾਂ ਨੂੰ। ਉਹਨੇ ਬਹੁਤ ਭੈੜਾ ਬੋਲਿਆ ਕਿਸਾਨੀ ਪ੍ਰੋਟੈਸਟ ਦੇ ਵਿੱਚ, ਤੇ ਕਿਤੇ ਨਾ ਕਿਤੇ ਕਿਸੇ ਦਾ ਖੂਨ ਜਿਹੜਾ ਉਹ ਖੋਲਣਾ ਹੀ ਸੀਗਾ, ਤੇ ਉਹ ਹੱਥੇ ਚੜੀ ਅੱਜ, ਤੇ ਉਹ ਬੀਬੀ ਨੇ ਮਾਰਤਾ ਇੱਕ ਅੱਧਾ ਲਫੇੜਾ ਜੜਤਾ ਉਹਦੇ ਜੀ।
ਤੇ ਰਾਜਪਾਲ ਆਪਾਂ ਥੋੜਾ ਜਿਹਾ ਯੂਟਰਨ ਲਈਏ ਤੇ ਹਾਂਜੀ ਹਾਂਜੀ ਵਾਪਸ ਆ ਜਾਈਏ ਜੀ ਵਿਕਾਸ ਜੀ ਵਿਕਾਸ ਜੁੜੇ ਨੇ ਆਪਣੇ ਨਾਲ, ਆਪਾਂ ਉਹਨਾਂ ਦੀ ਵੀ ਗੱਲ ਸੁਣ ਲਈਏ ਜੀ। ਹਾਂਜੀ ਵਿਕਾਸ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਡਿਸਪੈਚ ਫ੍ਰਿਜਨੋ ਤੋਂ ਲੈਣਾ ਕਿਸੇ ਕੋਲ, ਤੇ ਮੈਂ ਇੱਕ ਲੋਡ ਚੱਕਿਆ ਸੀ ਮਿਆਮੀ ਤੋਂ, ਤੇ ਮੈਂ ਲੋਡ ਲਾਇਆ ਸੀਗਾ ਆਪਣਾ ਲੈਥਰੋਪ, ਤੇ ਮੇਰੀ ਟਰੈਕਿੰਗ ਮੈਂ ਉਹਨਾਂ ਨੂੰ ਕਾਲ ਕਰਦਾ ਰਿਹਾ ਜੀ, ਕਹਿੰਦੇ ਟਰੈਕਿੰਗ ਔਨ ਕਰਿਓ ਟਰੈਕਿੰਗ ਔਨ ਕਰਿਓ, ਤੇ ਮੈਂ ਟਰੈਕਿੰਗ ਔਨ ਕਰ ਦਿੱਤੀ ਸੀਗੀ, ਮੇਰੀ ਆਲਵੇਜ਼ ਟਰੈਕਿੰਗ ਔਨ ਸੀ। ਤੇ ਰਸਤੇ 'ਚ ਵਿੱਚ ਕਿਤੇ ਕੋਈ ਫੋਨ ਦਾ ਕੋਈ ਫਾਲਟ ਹੋਣਾ, ਡਿਸਕਨੈਕਟ ਸਿਗਨਲ ਡ੍ਰੌਪ ਹੋ ਗਿਆ ਹੋਣਾ ਜਾਂ ਕੁਛ ਹੋ ਗਿਆ ਹੋਣਾ, ਉਹਨਾਂ ਨੇ ਮੇਰੇ ਕੋਲੋਂ ਪੈਸੇ ਮੇਰੇ ਕੱਟ ਲਏ। ਡਿਸਪੈਚ ਨੇ ਮੈਨੂੰ ਇਹ ਕਹਿ ਕੇ ਵੀ ਤੇਰੀ ਟਰੈਕਿੰਗ ਵਿੱਚੋਂ ਮਤਲਬ ਕਿ ਡਿਸਟਰਬ ਹੋਈ ਆ, ਵੀ ਤੇਰੀ ਹੋਈ ਆ। ਮੈਂ ਲੋਡ ਵੀ ਲਾਤਾ, ਸਾਰਾ ਕੁਝ ਸਹੀ ਕਰਤਾ, ਤੇ ਮੇਰੇ ਕੋਲ ਉਹਨਾਂ ਨੇ $600 ਮੇਰੇ ਕੋਲੋਂ 579 ਦਾ ਮੈਨੂੰ ਉਹਨਾਂ ਨੇ ਭੇਜਤਾ, ਵੀ ਉਹਦੇ ਵਿੱਚ ਮੈਨੂੰ ਨਾ ਦੱਸਿਆ ਉਹਨਾਂ ਨੇ ਮੇਰੇ, ਜਦ ਕਿ ਮੇਰੀ ਆਲਵੇਜ਼ ਟਰੈਕਿੰਗ ਔਨ ਸੀ। ਜਦੋਂ ਮੈਂ ਦਿਖਾ ਰਿਹਾ ਮੈਨੂੰ ਉਹਨਾਂ ਨੇ ਭੇਜਿਆ ਡॉट ਲੱਗੇ ਹੋਏ, ਤੇ ਬਸ ਇੱਕ ਥੋੜਾ ਜਿਹਾ ਵੀ 2 ਘੰਟੇ ਦਾ ਵਿੱਚ ਆਪਣਾ ਵਿੱਚ ਡਿਸਟਰਬ ਹੋਈ ਆ ਉਹਨਾਂ ਦੇ ਮੁਤਾਬਿਕ। ਇਹਦੇ ਵਿੱਚ ਮੈਂ ਮਤਲਬ ਕਿ ਕੁਛ ਵੀ ਕੀ ਕਰਾਂ ਕੀ ਨਹੀਂ ਕਰਾਂ, ਮੈਨੂੰ ਉਹਨਾਂ ਨੇ ਕਹਿਤਾ ਵੀ ਤੇਰੇ 500 ਪਹਿਲਾਂ ਤਾਂ ਇੱਕ ਲੋਡ ਤਾਂ ਪਹਿਲਾਂ ਹੀ ਘੱਟ ਦਿੱਤਾ ਸੀ, ਉਸ ਤੋਂ ਬਾਅਦ ਫਿਰ ਉਹਨਾਂ ਨੇ $579 ਮੇਰੇ ਉਹਦਾ ਕੱਟ ਲਏ। ਜਿੰਨੇ ਥਾਂ ਦੇ ਵਿੱਚ ਵਿਕਾਸ ਜੀ ਤੁਹਾਡੀ ਟਰੈਕਿੰਗ ਬੰਦ ਹੋਈ ਆ, ਉਹ ਕਿੰਨੇ ਮੀਲ ਸੀਗੇ ਤੇ ਕਿੰਨਾ ਟਾਈਮ ਸੀਗਾ? ਉਹ ਵੇਖ ਲਓ, ਵੀ ਬੰਦਾ ਇੱਧਰ ਉੱਧਰ ਥੋੜੀ ਜਾ ਸਕਦਾ, ਉਸ ਹਿਸਾਬ ਦੇ ਨਾਲ ਦੇਖ ਲਓ, ਕਰ ਲਓ। ਹਾਂਜੀ ਆਈ ਥਿੰਕ ਸੋ ਮੇਬੀ ਉਹ 1 ਆਵਰ 2 ਆਵਰ ਦੇ ਵਿੱਚ ਹੋਊਗਾ। ਹਾਂਜੀ ਰਮਨ ਜੀ ਕੀ ਕਹਿ ਰਹੇ? ਫੋਨ ਜੇ ਲੋ ਟਾਈਮ ਨਾਲ ਡਿਲੀਵਰ ਕਰਤਾ ਹੈ ਵਿਦਆਊਟ ਐਨੀ ਡੈਮੇਜ, ਤੇ ਮੇਰੇ ਖਿਆਲ ਦੇ ਵਿੱਚ 2 ਮੈਂ ਟਰੈਕਿੰਗ ਨਹੀਂ ਕਰਨੀ ਚਾਹੀਦੀ। ਐਵਰੀਥਿੰਗ ਮੈਂ ਤਾਂ ਲੋਡ ਵੀ ਵਧੀਆ ਕੀਤਾ, ਸਾਰਾ ਕੁਝ ਮਤਲਬ ਕਿ ਕੋਈ ਔਨ ਟਾਈਮ ਸੀਗਾ ਲੋਡ ਵਿਕਾਸ ਜੀ ਤੁਹਾਡਾ? ਪਹਿਲਾਂ ਜੀ ਹਾਂਜੀ ਔਨ ਟਾਈਮ ਸੀ, ਤੋਂ ਵੀ ਪਹਿਲਾਂ ਔਨ ਟਾਈਮ ਤੋਂ ਪਹਿਲਾਂ ਪਹੁੰਚੇ। ਸੋ ਰਮਨ ਜੀ ਕੀ ਕਰਨੇ ਹੁਣ? ਸਮਾਲ ਕਲੇਮ ਕੋਡ ਦੇ ਵਿੱਚ ਸਮਾਲ ਕਲੇਮ ਕੋਡ ਦੇ ਵਿੱਚ ਜਾਓ ਵਿਕਾਸ ਜੀ, ਲੈ ਚੱਲੋ ਇਹਨਾਂ ਨੂੰ ਜਿਨ੍ਹਾਂ ਤੋਂ ਤੁਸੀਂ ਲੈਂਦੇ ਆ ਡਿਸਪੈਚ। ਸਮਾਲ ਕਲੇਮ ਕੋਡ ਕੇਸ ਕਰਦੇ ਵੀ ਇੰਡੀਪੈਂਡੈਂਟ ਕੰਟਰੈਕਟਰ, ਕਈ ਚੀਜ਼ਾਂ ਹੈਗੀਆਂ ਭਾਜੀ। ਆਪਾਂ ਇਹ ਗੱਲ ਕਰੀਏ ਵੀ ਆਪਾਂ ਜੇ ਕਿਸੇ ਬੰਦੇ ਨੇ ਕਿਸੇ ਬੰਦੇ ਨੂੰ ਤੰਗ ਕਰਨਾ, ਦੇਖੋ ਉਹ ਨਜਾਇਜ਼ ਤੰਗ ਕਰ ਰਹੇ। ਜੇ ਕਿਸੇ ਨੇ ਨੂੰ ਤੰਗ ਕਰਨਾ, ਫਿਰ ਬੰਦਾ ਕਹਿੰਦਾ ਠੀਕ ਹੈ ਯਾਰ, ਤੁਸੀਂ AB5 ਦੇ ਥੱਲੇ ਤੁਸੀਂ ਦੇ ਹੀ ਨਹੀਂ ਸਕਦੇ ਲੋਡ, ਤੁਹਾਡਾ ਇੰਪਲੋਈ 3200 ਚੀਜ਼ਾਂ ਖੁੱਲ ਸਕਦੀਆਂ ਕਿਸੇ ਕੰਪਨੀ ਦੀ। ਮੈਂ ਇਹ ਵੀ ਕਹਿੰਦਾ ਹੁੰਦਾ ਬਈ ਭਾਈ ਇਹ ਚੀਜ਼ ਕਰੋ ਯਾਰ, $200-500-700 ਪਿੱਛੇ ਨਾ ਏਦਾਂ ਕਰੋ, ਠੀਕ ਆ। ਇਸੇ ਕਰਕੇ ਜਦੋਂ ਲੋਡ ਜਿਹੜੇ ਵਿੱਚ ਦਿੰਦੇ ਆ ਕਰਦੇ ਇੱਕ ਦੂਜੇ ਕੋਲ ਲੈਂਦੇ ਆ, ਉਹਨਾਂ ਦੇ ਵਿੱਚ ਆਹ ਪ੍ਰੋਬਲਮਾਂ ਜਿਹੜੀਆਂ ਇਹ ਨਾਰਮਲ ਆ ਜਾਂਦੀਆਂ। ਤੈਨੂੰ ਟੱਕਰਾਂਗੇ ਫਿਰ ਸੱਜਰੇ ਸ਼ਰੀਕ ਤੈਨੂੰ ਬਣ ਕੇ। ਹੁਣ ਗਾਣੇ ਦੇ ਨਾਲੇ ਲੈਣ ਕਾ ਦਿਓ ਉਹਨਾਂ ਦੇ ਮੋਹਰੇ, ਤੇ ਨਾਲੇ ਉਹਨਾਂ ਨੂੰ ਸਮਾਲ ਕਲੇਮ ਦਾ ਜਿਹੜਾ ਚਿੱਠੀ ਕਰ ਦਿਓ। ਚਲੋ ਜੀ। ਹਾਂਜੀ ਰਾਜਸਥਾਨ ਇੱਕ ਖਬਰ ਪਹਿਲਾਂ ਪੜ੍ਹਨ ਲਈ ਜੀ ਜ਼ਰੂਰ। ਪੀਟਰਬਿਲਟ ਵੱਲੋਂ ਕਾਰਬ ਕੰਪਲਾਇੰਟ MX-13 ਇੰਜਨ ਜਿਹੜਾ ਉਹ ਇੰਟਰੋਡਿਊਸ ਕਰ ਦਿੱਤਾ ਗਿਆ, ਜਿਹਦੀ ਪ੍ਰੋਡਕਸ਼ਨ ਚੌਥੇ ਕੁਆਟਰ ਦੇ ਵਿੱਚ ਮਿਸਿਸਿਪੀ ਸ਼ੁਰੂ ਹੋਣੀ ਆ। ਸੋ ਇਹ ਇੰਜਨ ਜਿਹੜਾ ਹੈਗਾ ਆ ਕੈਲੀਫੋਰਨੀਆ ਦਾ ਕਾਰਬ ਕੰਪਲਾਇੰਟ ਹੈਗਾ, ਪੈਕਾਰ ਦਾ MX-13 ਡੀਜ਼ਲ ਇੰਜਨ ਹੈਗਾ, ਜਿਹੜਾ ਕਿ ਮਾਡਲ 579, 567 ਤੇ ਮਾਡਲ 589 ਟਰੱਕ ਜਿਹੜੇ ਪੀਟਰਬਿਲਟ ਦੇ ਆ ਉਹਨਾਂ ਦੇ ਵਿੱਚ ਮਿਲਣ ਜਾ ਰਿਹਾ। ਇਹ ਪੀਟਰਬਿਲਟ ਦਾ ਆ ਜਿਹੜਾ ਕਾਰਬ ਕੰਪਲਾਇੰਟ ਹੋਊਗਾ। ਕਦੋਂ ਤੱਕ ਰਹਿਣਾ ਕਾਰਬ ਕੰਪਲਾਇੰਟ ਕੈਲੀਫੋਰਨੀਆ 'ਚ? ਇਹ ਮੇਰੇ ਖਿਆਲ ਦੇ ਵਿੱਚ ਜਿਹੜਾ ਹੁਣ ਇੰਜਨ ਇਹ ਚੱਲੂਗਾ 32 ਤੱਕ। ਠੀਕ ਹੈ ਜੀ, ਸ਼ੁਕਰੀਆ। ਅਗਲੇ ਕਾਲਰ ਨੇ ਅਮਰੀਕ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਭਾਜੀ ਇਹ ਕਹਿਣਾ ਚਾਹੁੰਦਾ ਕਿ ਜਿੱਦਾਂ ਵੀਰ ਜੀ ਨੇ ਦੱਸਿਆ ਕਿ ਉਹਨਾਂ ਦੇ ਟਰੈਕਿੰਗ ਕਰਕੇ ਪੈਸੇ ਕੱਟ ਹੋ ਗਏ, ਇਹ ਹੁਣ ਕਾਮਨ ਟ੍ਰੈਂਡ ਜਿਹਾ ਸ਼ੁਰੂ ਹੋ ਗਿਆ ਇੰਡਸਟਰੀ ਦੇ ਵਿੱਚ। ਅੱਛਾ ਜੀ। ਕਿ ਤੁਸੀਂ ਕਹਿੰਦੇ ਹੈਗੇ ਆ ਕਿ ਲੋਡ ਬੁੱਕ ਕਰ ਲਿਆ 2500 ਦਾ, ਤੁਸੀਂ ਨੈਗੋਸ਼ੀਏਟ ਕੀਤਾ ਰੇਟ 2500 ਦਾ, ਜਿਸ ਨਾਲ ਤੁਹਾਨੂੰ ਰੇਟ ਕਨਫਰਮੇਸ਼ਨ ਆਉਂਦੀ ਆ ਉਹਦੇ ਵਿੱਚ ਉਹ ਯਾਨੀ ਚੋਰੀ ਦਾ ਨਹੀਂ, ਰੇਟ 'ਚ ਪਾ ਦੂਗੇ $2300, ਟਰੈਕਿੰਗ 'ਚ ਪਾ ਦੂਗੇ $200, ਤੇ ਬਾਅਦ 'ਚ ਉਹਨਾਂ ਨੂੰ ਰੀਜ਼ਨ ਮਿਲ ਜਾਂਦਾ $200 ਕੱਟਣ ਦਾ। ਜਿਸ ਨਾਲ ਤੁਹਾਡੇ ਕੋਲ ਰੇਟ ਕਨਫਰਮੇਸ਼ਨ ਆਉਂਦਾ, ਰਾਈਟ ਅਵੇ ਕਾਲ ਕਰੋ ਵੀ ਮੈਂ ਨੈਗੋਸ਼ੀਏਟ ਕੀਤਾ ਸੀ, ਰੇਟ ਇਜ਼ 2500, ਯੂ ਵਾਂਟ ਟੂ ਪੁੱਟ ਟਰੈਕਿੰਗ, ਉਹ ਐਕਸਟਰਾ ਚਾਰਜ ਹੋਣੇ ਆ। ਤੇ ਮੈਂ ਚਾਹੁੰਦਾ ਕਿ ਪੂਰੀ ਇੰਡਸਟਰੀ ਇਸ ਚੀਜ਼ ਤੇ ਸਟੈਂਡ ਲਏ। ਕੋਈ ਇੱਕ ਜਣਾ ਜਾਂ 2 ਜਣਾ ਕਾਲ ਕਰੂਗਾ, ਉਹ ਐਗਰੀ ਕਰੂਗਾ, ਨਹੀਂ ਕਰੂਗਾ, ਟਰੱਕ ਦੀ ਲੋਡ ਹੋਊਗੀ ਤਾਂ ਰਿਵਾਈਜ਼ ਕਰਕੇ ਰੇਟ ਕਨਫਰਮੇਸ਼ਨ ਕਰ ਦਊਗਾ। ਲੇਕਿਨ ਇਹ ਲੂਪ ਹੋਲ ਇੱਕ ਨਵਾਂ ਸ਼ੁਰੂ ਹੋ ਗਿਆ ਆ, ਜਿਹੜਾ ਬ੍ਰੋਕਰ ਦੁਆਰਾ ਯੂਜ਼ ਕੀਤਾ ਜਾ ਰਿਹਾ ਹੈ ਪੈਸੇ ਯਾਨੀ ਕਿ ਮਾਰਨ ਦੇ ਲਈ।
ਠੀਕ ਪਲੀਜ਼ ਸਾਰੇ ਇੰਡਸਟਰੀ ਸਾਰੇ ਖੜੇ ਹੋਵੋ ਇਹਦੇ ਅਗੇਂਸਟ, ਤਾਂ ਹੀ ਹੋ ਸਕਦਾ ਹੈ। ਜੇ ਇੱਕ ਅੱਧਾ ਬੰਦਾ ਕਾਲ ਕਰਦਾ ਜਾਂ ਆਪਣੇ ਤੌਰ ਤੇ ਕਰਦਾ ਤਾਂ ਉਹਦਾ ਇੰਨਾ ਅਸਰ ਨਹੀਂ ਹੁੰਦਾ। ਠੀਕ ਹੈ ਜੀ, ਥੈਂਕ ਯੂ ਅਮਰੀਕ ਜੀ, ਥੈਂਕ ਯੂ। ਥੈਂਕ ਯੂ। ਇਹ ਤਾਂ ਚਲੋ ਵੈਸੇ ਇਹ ਤਾਂ ਨੋਨ ਹੀ ਆ ਰਮਨ ਜੀ, ਇਹ ਤਾਂ ਸਭ ਨੂੰ ਹੀ ਪਤਾ ਵੀ ਟਰੈਕਿੰਗ 100% ਪੂਰੇ ਅਮਰੀਕਾ 'ਚ ਕਿਤੇ ਵੀ ਨਹੀਂ ਜਿਹੜੀ ਉਹ ਹੋ ਸਕਦੀ, ਕਿਤੇ ਨਾ ਕਿਤੇ ਸਿਗਨਲ ਡ੍ਰੌਪ ਹੋਣੇ ਹੀ ਹੋਣੇ ਆ। ਉਹ ਦੇਖੋ ਇਹ ਅਗੇਨ ਬਹਾਨੇ ਆ ਬਸ ਪੈਸੇ ਮਾਰਨ ਦੇ, just to do it and ਤੰਗ ਕਰਨ ਦੇ ਬਹਾਨੇ। ਪਤਾ ਇਹ ਬਸ ਇਹ ਆ ਵੀ ਹੁਣ ਕੰਮ ਸਲੋ ਹੋਇਆ ਤੇ ਹੁਣ ਉਹ ਵੇਖਦੇ ਆ ਵੀ ਕਿਧਰੋਂ ਜਿਹੜੀ ਆ ਉਹ ਕੁੰਡੀ ਜਿਹੜੀ ਉਹ ਲਾਈ ਜਾਵੇ ਬਸ। ਲਿੰਕ ਦੇਖਦੇ ਨਹੀਂ ਜਿਹੜੇ ਆ ਨਾ ਆਪਣੇ ਹੈਗੇ ਆ, ਤੇਰਾ ਭਲਾ ਕਰੇ, ਜਿਹੜੇ AI ਸਿਸਟਮ ਹੈ, ਜਿਹੜੇ ਟਰੈਕਿੰਗ ਸਿਸਟਮ ਲੱਗੇ, ਇਹ ਬਿਲਕੁਲ ਜਿਹੜੇ ਆ ਨਾ ਬਹੁਤ ਕਲੋਜ਼ਲੀ ਕਰਦੇ ਹੈਗੇ ਆ ਆਪਣੇ ਜਿਹੜੇ ਸਿਸਟਮ ਦੇ ਨਾਲ। ਸੋ ਜਿਹੜੇ ਇਹ ਉਹ ਇਸ ਚੀਜ਼ ਨੂੰ ਬਹੁਤ ਐਫੀਸ਼ੀਐਂਟਲੀ ਯੂਜ਼ ਕਰ ਰਹੇ ਆ, ਔਰ ਉਹ ਜਿਹੜੀ ਆ ਉਹਨੂੰ ਯੂਜ਼ ਕਰਕੇ ਉਹ ਆਪਣੇ ਜਿਹੜੀ ਕਮਿਊਨਿਟੀ ਹੈਗੀ ਟਰੱਕਿੰਗ ਇੰਡਸਟਰੀ ਦੀ, ਉਹ ਕਮਿਊਨਿਟੀ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਬੜੀਆਂ ਜ਼ੋਰ ਸ਼ੋਰ ਦੇ ਨਾਲ, ਆਪਾਂ ਬੜੇ ਚਿਰ ਕਹਿੰਦੇ ਆ ਵੀ ਜਿਹੜੀ ਟਰੈਕਿੰਗ ਆ ਹਰ ਚੀਜ਼ ਆ ਬੜੀ ਮਤਲਬ ਕਿ ਤਰੀਕੇ ਨਾਲ ਯੂਜ਼ ਹੋ ਰਹੀ ਹੈ ਟੈਕਨੋਲੋਜੀ। ਸੋ ਉਹਦੇ ਕਰਕੇ ਜਿਹੜੇ ਆ ਬਹੁਤ ਲੋਕੀ ਜਿਹੜੇ ਆ ਇਹ ਪਰੇਸ਼ਾਨ ਹੋ ਰਹੇ ਆ, ਐਂਡ ਇਟ ਇਜ਼ ਵੈਰੀ ਟਰੂ ਕਿ ਇਹਦੇ ਵਿੱਚ ਜਿਹੜਾ ਇਹ ਸਾਰਾ ਕੁਝ ਕੀਤਾ ਜਾ ਰਿਹਾ ਇਹਦੇ ਨਾਲ। ਠੀਕ ਹੈ ਜੀ। ਇੱਕ ਹੋਰ ਕਾਲਰ ਨੇ ਜੀ ਆਪਣੇ ਨਾਲ, ਗੁਰਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਤਿੰਨੇ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਮੈਂ ਭਾਜੀ ਅਗੇਨ ਮੈਂ ਟਰੱਕ ਨਹੀਂ ਚਲਾਉਂਦਾ ਜੀ, ਮੈਂ ਕਦੇ ਚਲਾਇਆ ਵੀ ਨਹੀਂ, ਪਰ ਜਦੋਂ ਮੈਂ ਗੱਲਾਂ ਸੁਣਦਾ ਜੀ ਸਾਰੀਆਂ ਬੜਾ ਦੁੱਖ ਲੱਗਦਾ ਸਾਡੇ ਭੈਣ ਭਰਾਵਾਂ ਨੂੰ ਜਿਹੜੇ ਆਹ ਇਸ਼ੂਜ਼ ਦੇ ਵਿੱਚੋਂ ਜਾਣਾ ਪੈਂਦਾ ਆ। ਤੇ ਮੈਂ ਭਾਜੀ ਤੁਹਾਨੂੰ ਤਿੰਨੇ ਭਰਾਵਾਂ ਨੂੰ, ਸਪੈਸ਼ਲੀ ਰਮਨ ਭਾਜੀ ਉਹਨਾਂ ਨੂੰ ਤੇ ਜਿੰਨੇ ਟਰੱਕ ਚਲਾ ਰਹੇ ਆ ਭੈਣ ਭਰਾਵਾਂ ਨੂੰ ਬੇਨਤੀ ਕਰਨੀ ਆ ਕਿ ਭਾਜੀ ਕਿਉਂ ਨਾ ਇੱਕ ਯੂਨੀਅਨ ਫਾਰਮ ਕੀਤੀ ਜਾਵੇ, ਤੁਸੀਂ ਉਪਰਾਲਾ ਕਰੋ, ਹਨਾ ਜੀ। ਮੈਂ ਯੂਨੀਅਨ 'ਚ ਕੰਮ ਕਰਦਾ ਸੀ, $120 ਮਹੀਨੇ ਦੇ ਸੀਗੇ, ਕਿਤੇ ਵੱਧ ਘੱਟ ਹੁੰਦਾ ਸੀਗਾ ਜਦੋਂ ਕਿਤੇ ਕੋਈ ਇਸ਼ੂ ਹੋ ਜਾਂਦਾ ਸੀਗਾ ਜਾਂ ਕਿਸੇ ਕੰਪਨੀ ਨੂੰ ਕੇਸ ਲੜਨਾ ਪੈਂਦਾ ਸੀਗਾ ਯੂਨੀਅਨ ਨੂੰ। ਸੋ ਸਾਡੇ ਕਿੰਨੇ ਜ਼ਿਆਦਾ ਟਰੱਕ ਚਲਾਉਂਦੇ ਆ ਭੈਣ ਭਰਾ, ਜੇ ਇਹ ਹੋ ਸਕਦਾ ਹੈ, ਜੇ ਆਰਗੇਨਾਈਜੇਸ਼ਨ ਬਣ ਸਕਦੀ ਆ, ਦੈਨ ਇਹ ਤੇ ਪਲੀਜ਼ ਤੁਸੀਂ ਰਮਨ ਭਾਜੀ ਤੁਸੀਂ ਜ਼ੋਰ ਦਿਓ ਥੋੜਾ ਜਿਹਾ, ਭੈਣਾਂ ਭਰਾਵਾਂ ਨੂੰ ਸਮਝਾਵੋ ਕਿ ਏਦਾਂ ਬਹੁਤ ਉਹਦਾ ਫਾਇਦਾ ਹੋਣਾ ਹੈ ਜੀ ਯੂਨੀਅਨ ਦਾ। ਜੀ ਭਾਜੀ ਬਣੀ ਹੋਈ ਹੈ ਜੀ, ਰਮਨ ਜੀ ਰਨ ਕਰਦੇ ਆ ਪਰ ਆਪਣੇ ਬੰਦੇ ਜੁੜਦੇ ਨਹੀਂ ਕਰੀਏ। ਬਣੀ ਹੋਈ ਆ, ਤੁਸੀਂ $120 ਮਹੀਨੇ ਦੇ ਕਹਿੰਦੇ, ਇੱਥੇ $120 ਸਾਲ ਦੇ ਨਹੀਂ ਦੇ ਕੇ ਰਾਜੀ ਕੋਈ ਵੀ। ਉਹ ਅੱਛਾ ਜੀ, ਕਮਾਲ ਦੀ ਗੱਲ ਆ ਜੀ। ਮੈਨੂੰ ਪਤਾ ਜੀ ਕਿੰਨੀ ਪ੍ਰੋਟੈਕਸ਼ਨ ਹੁੰਦੀ ਸੀਗੀ, ਕਦੇ ਇਹ ਨਹੀਂ ਹੈਗਾ ਕਿ ਜੌਬ ਚੱਲ ਜੂਗੀ, ਕੋਈ ਇਸ਼ੂ ਹੁੰਦਾ ਸੀ ਯੂਨੀਅਨ ਆਪੇ ਫਾਈਟ ਕਰਦੀ ਸੀ, ਏਦਾਂ ਕੁਛ ਨਹੀਂ ਸੀ ਰੌਲਾ ਪੈਂਦਾ ਹੁੰਦਾ। ਪਰ ਚਲੋ ਮੇਰੀ ਬੇਨਤੀ ਆ ਫਿਰ ਵੀ ਜਿਹੜੇ ਭੈਣ ਭਰਾ ਸੁਣ ਰਹੇ ਆ, ਜ਼ਰੂਰ ਜੁੜੋ ਇਸ ਭਾਜੀ ਹੁਣਾਂ ਦੇ ਨਾਲ, ਇਹ ਬਹੁਤ ਬਹੁਤ ਜ਼ਰੂਰੀ ਚੀਜ਼ ਆ ਤੁਹਾਡੇ ਲਈ ਸਾਰਿਆਂ ਲਈ ਜੀ। ਇੰਨਾ ਹੀ ਕਹਿਣਾ ਸੀਗਾ ਜੀ, ਥੈਂਕ ਯੂ ਜੀ, ਬਹੁਤ ਧੰਨਵਾਦ ਟਾਈਮ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸੋ ਇਹੀ ਆ ਨਾ ਵੀ ਮੇਰੇ ਲਈ ਲੜੇ ਵੀ ਕੋਈ ਹੋਰ ਤੇ ਗੋਲੀ ਵੀ ਕੋਈ ਹੋਰ ਖਾਵੇ ਤੇ ਅਸੀਂ ਬੈਠੇ ਰਹੀਏ ਘਰੇ ਹੀ। ਏਦਾਂ ਜਿਹੜਾ ਗੱਲ ਨਹੀਂ ਬਣਦੀ, ਪਿੰਡੇ ਤੇ ਜਿਹੜਾ ਉਹ ਸਾਰਾ ਕੁਝ ਆਪ ਮਾੜਾ ਜਿਹੜਾ ਉਹ ਸਹਾਰਨਾ ਪੈਂਦਾ ਆ। ਅੱਜ ਜਿਨ੍ਹਾਂ ਸ਼ਹੀਦਾਂ ਨੂੰ ਆਪਾਂ ਯਾਦ ਕਰ ਰਹੇ ਆ, ਜੇ ਆਪਾਂ ਇਹ ਕਹੀਏ ਵੀ ਅਸੀਂ ਨਹੀਂ ਕੁਛ ਕਰਨਾ, ਜੋ ਉਹਨਾਂ ਨੇ ਕਰਤਾ ਬਸ ਠੀਕ ਆ, ਆਪਾਂ ਐਟਲੀਸਟ ਆਪਣੀ ਆਵਾਜ਼ ਤਾਂ ਬੁਲੰਦ ਕਰਦੇ ਆ ਨਾ, ਆਪਾਂ ਆਪਣਾ ਜਿਹੜਾ ਆ ਉਹ ਕੰਮ ਤਾਂ ਜਿਹੜਾ ਉਹ ਕਰਦੇ ਆ। ਸੋ ਕਿਸੇ ਵੀ ਤੁਸੀਂ ਥਾਂ ਦਿੱਤੇ ਆ, ਕਿਸੇ ਵੀ ਇੰਡਸਟਰੀ ਦੇ ਵਿੱਚ ਆ, ਕਿਤੇ ਵੀ ਆ, ਜੇ ਆਪਾਂ ਟਰੱਕਿੰਗ ਦੀ ਵੀ ਗੱਲ ਕਰਦੇ ਆ, ਦੇਖੋ ਇਹ ਤਾਂ ਗੱਲ ਕਲੀਅਰ ਆ, ਅਸੀਂ ਇੰਨੇ ਸਾਲਾਂ ਤੋਂ ਵੀ ਦੇਖਦੇ ਆ, ਰਮਨ ਜੀ ਨੂੰ ਤਾਂ ਹੋਰ ਵੀ ਕਈ ਦਹਾਕੇ ਹੋ ਗਏ, ਇਕੱਠੇ ਹੋਣ ਵਾਲੀ ਗੱਲ ਪੂਰੀ ਸਾਰਿਆਂ ਦੀ ਇਹ ਤਾਂ ਕਦੀ ਨਹੀਂ ਹੋਣੀ। ਇਹ ਸ਼ਾਇਦ ਗੱਲ ਕੌੜੀ ਲੱਗੇ ਪਰ ਇਹ ਰਿਐਲਿਟੀ ਆ। ਪਰ ਇਹ ਆ ਵੀ ਜਿੰਨੇ ਮੈਜੋਰਟੀ ਦੇ ਵਿੱਚ ਆਪਾਂ ਹੋ ਸਕਦੇ ਉਹਨੇ ਤਾਂ ਹੋ ਜਾਈਏ, ਉਹੀ ਇਕੱਠੇ ਹੋ ਕੇ ਆਪ ਜੋ ਕਰ ਸਕਦੇ ਆ ਉਹ ਉਹਨਾਂ ਤਾਂ ਜਿਹੜਾ ਉਹ ਹਮਲਾ ਜਿਹੜਾ ਉਹ ਮਾਰਦੇ ਰਹੀਏ। ਇਹ ਸੋਚਣ ਦੀ ਬਜਾਏ ਵੀ ਚੱਲ ਕੋਈ ਕਰੇ, ਕੋਈ ਕਰੂਗਾ, ਉਹਨੂੰ ਦੇਖਦੇ ਆ, ਉਹਨੂੰ ਕਹਿ ਦਿੰਦੇ ਆ, ਆਹ ਹੋ ਗਿਆ ਭਾਈ। ਮਿਲ ਕੇ ਜਿਹੜਾ ਇਹ ਜੋੜ ਲਾਉਣਾ ਪੈਂਦਾ ਆ। ਜੇ ਕਿਸਾਨ ਅੱਜ ਪੰਜਾਬੀ ਅਮਰੀਕਨ ਗਲੋਬਲ ਗਰੁੱਪ ਕਾਮਯਾਬ ਆ, ਜੇ ਪੰਜਾਬੀ ਟਰੱਕਿੰਗ ਵਾਲਿਆਂ ਨੇ ਕਾਮਯਾਬ ਹੋਣਾ ਤਾਂ ਮਿਲ ਕੇ ਹਮਲਾ ਮਾਰਨਾ ਪੈਣਾ ਆ, ਉਸ ਤੋਂ ਬਗੈਰ ਕੁਛ ਨਹੀਂ ਜਿਹੜਾ ਉਹ ਹੋ ਸਕਦਾ। ਕੁਝ ਨਹੀਂ ਹੋਣਾ ਜੀ। ਸੋ ਸਮਾਂ ਸਮਾਪਤ ਹੈ ਜੀ ਹੁਣ, ਤੇ ਮਿਹਰਬਾਨੀ। ਆਈ ਨੋ ਹੁਣ ਕਾਲਸ ਤੁਸੀਂ ਬਹੁਤ ਜ਼ਿਆਦੀਆਂ ਕਰ ਰਹੇ ਆ, ਪਰ ਸਮਾਂ ਸਮਾਪਤ ਹੋ ਗਿਆ। ਸਮੇਂ ਰਹਿੰਦੇ ਹੋਏ ਕਾਲ ਕਰ ਲਿਆ ਕਰੋ। ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਅਸੀਂ ਬੇਨਤੀ ਤੇ ਅਪੀਲ ਕਰਦੇ ਹਾਂ। ਹੁਣ ਮਿਲਦੇ ਹਾਂ ਜੀ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਤਿੰਨਾਂ ਹੀ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।